ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਤੁਹਾਡੇ ਲਈ ਅਸੀਂ ਰੋਜ਼ਾਨਾ ਸ਼ਾਮ ਨੂੰ 8:30 ਵਜੇ ਅਤੇ ਸੋਮਵਾਰ ਤੋਂ ਸ਼ਨੀਚਰਵਾਰ ਤੱਕ ਸਵੇਰੇ 9:30 ਵਜੇ ਪੇਸ਼ ਕਰਦੇ ਹਾਂ। ਅਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਬੁਲਟਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਜੇਕਰ ਤੁਸੀਂ AARP ਦੇ AARP ਦੇ ਮੈਂਬਰ ਹੋ, ਤੁਹਾਡਾ ਰੈਕਡ ਕਲੀਨ ਆ ਅਤੇ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਤੁਹਾਨੂੰ ਦਵਾ ਸਕਦੇ ਨੇ। ਇਸ ਦੇ ਨਾਲ ਇਹ ਘਰਾਂ ਦੀ, ਕਾਰਾਂ ਦੀ, ਲਾਈਫ, ਟੈਕਸੀ, ਕਮਰਸ਼ੀਅਲ ਇੰਸ਼ੋਰੈਂਸ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟਸ, ਇਹਨਾਂ ਸਾਰਿਆਂ ਦੀ ਇੰਸ਼ੋਰੈਂਸ 100 ਤੋਂ ਵੱਧ A-ਰੇਟਡ ਕੰਪਨੀਜ਼ ਦੇ ਨਾਲ ਕਰਦੇ ਨੇ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 4082722500। ਇਸ ਦੇ ਨਾਲ ਸੁਰਜੀਤ ਸਿੰਘ ਗੁਰਾਇਆ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਸ਼ਲੀਲ ਗਾਣੇ ਵਜਾਉਣ ਤੋਂ ਰੋਕਣ ਤੇ ਬਜ਼ੁਰਗ ਦਾ ਕਤਲ। ਇਹ ਘਟਨਾ ਜਿਹੜੀ ਹੈ ਉਹ ਸਾਡੇ ਸਮਾਜ ਦੇ ਵਿੱਚ ਸਹਿਣਸ਼ੀਲਤਾ ਕਿੰਨੀ ਕੁ ਆ, ਉਹ ਚੀਜ਼ ਸਾਨੂੰ ਦਰਸਾਉਂਦੀ ਹੈ ਕਿ ਅਸੀਂ ਸਹਿਣਸ਼ੀਲਤਾ ਦੇ ਮਾਮਲੇ 'ਚ ਬੜਾ, ਵੈਸੇ ਅਸੀਂ ਬਹਿਸ ਦੇਖੀਏ ਬੜਾ ਵੱਡਾ ਮੁੱਦਾ ਬਣ ਗਈ ਸੀ ਸਹਿਣਸ਼ੀਲਤਾ ਤੇ ਅਸਹਿਣਸ਼ੀਲਤਾ। ਤਾਂ ਸਾਡੇ ਪੰਜਾਬੀ ਸਮਾਜ ਦੇ ਵਿੱਚ ਕਿੰਨੀ ਕੁ ਸਹਿਣਸ਼ੀਲਤਾ, ਕਿਉਂਕਿ ਇਹ ਉਹੀ ਮੱਝ ਆ ਜਿੱਥੇ ਅੱਜ ਤੋਂ ਤਕਰੀਬਨ 6-7 ਮਹੀਨੇ ਪਹਿਲਾਂ ਇੱਕੋ ਦਿਨ ਮੇਰੇ ਖਿਆਲ ਦੇ ਨਾਲ 2 ਕਤਲ ਜਿਹੜੇ ਸੀਗੇ ਉਹ ਇਸੇ ਤਰ੍ਹਾਂ ਡੀਜੇ ਤੋਂ ਹੋਏ ਸੀਗੇ। ਡੀਜੇ ਲਾਉਣ, ਡੀਜੇ ਬੰਦ ਕਰਾਉਣ ਤੋਂ ਤੇ ਡੀਜੇ ਉੱਚੇ ਲਾਉਣ ਤੇ ਇਹ ਵੀ ਘਟਨਾ ਜਿਹੜੀ ਇਹ ਵੀ ਉਸੇ ਮਾਝੇ ਦੀ ਹੈ ਕਿ ਉੱਥੇ ਕੋਈ ਟਰੈਕਟਰ ਤੇ ਜਿਹੜਾ ਸੀਗਾ ਕੋਈ ਡੈਕ ਲਾਈ ਜਾਂਦਾ ਸੀਗਾ ਰਾਤ ਨੂੰ, ਉਹ ਰੋਕਿਆ ਔਰ ਉਸ ਰੋਕਣ ਤੋਂ ਫਿਰ ਜਿਹੜੇ ਉਹ ਹਮਲਾਵਰ ਸੀਗੇ, ਉਹ ਜਿਨ੍ਹਾਂ ਨੇ ਰੋਕਿਆ ਉਹਨਾਂ ਤੇ ਹਮਲਾ ਕਰਦੇ ਆ। ਹਮਲਾਵਰ ਜਿਹੜੇ ਆ ਦੱਸਦੇ ਆ ਕਿ ਪੂਰੇ ਧੁੱਤ ਸੀ, ਦਾਰੂ ਦੇ ਨਸ਼ੇ 'ਚ। ਹੁਣ ਜੈਨੀ ਸਾਹਿਬ ਕਹਿੰਦੇ ਆ ਕਿ ਦਾਰੂ ਕੋਈ ਨਸ਼ਾ ਨਹੀਂ ਹੈ। ਤਾਂ ਉਹਨਾਂ ਨੇ ਕੀ ਕੀਤਾ ਕਿ ਉਹ ਜਿਹੜੇ ਰੋਕਣ ਵਾਲੇ ਸੀਗੇ ਨੰਬਰਦਾਰ, ਖਾਸ ਤੌਰ ਤੇ ਜਿਹੜਾ ਮਖਤੂਲ ਸਿੰਘ 60 ਸਾਲ ਉਹਦੀ ਉਮਰ, ਉਹਦੇ ਤੇ ਹਮਲਾ ਕੀਤਾ। ਹੋਰ ਵੀ ਸੱਟਾਂ ਫੇਟਾਂ ਵੱਜੀਆਂ। ਮਖਤੂਲ ਸਿੰਘ ਦੀ ਇਹਦੇ 'ਚ ਮੌਤ ਹੋ ਗਈ। ਦੂਸਰੇ ਵੀ 3-4 ਜਿਹੜੇ ਹੋਰ ਜ਼ਖਮੀ ਹੋਏ ਇਸ ਲੜਾਈ ਦੇ ਵਿੱਚ। ਪਰ ਲੜਾਈ ਕਿੱਥੋਂ ਕਿ ਸਿਰਫ ਇੱਕ ਡੈਕ ਤੇ 9:30 ਵਜੇ ਰਾਤ ਨੂੰ ਗਾਣਾ ਚੱਲਦਾ। ਹੁਣ ਦੇਖੋ, ਅਸੀਂ ਜੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਉੱਥੇ ਵੀ ਡੈਕ ਵੱਜਦਾ, ਜੇ ਰੇਡੀਓ ਅਸੀਂ ਸੁਣਦੇ ਹਾਂ ਘਰ ਦੇ ਵਿੱਚ ਉਹਦੇ 'ਤੇ ਵੀ ਗਾਣੇ ਆ, ਜੇ ਟੈਲੀਵਿਜ਼ਨ ਹੈ ਘਰ ਦੇ ਵਿੱਚ ਉਹਦੇ ਵੀ ਗਾਣੇ ਆ। ਤਾਂ ਗਾਣੇ ਫਿਰ ਹੀ ਲੱਗਦੇ ਪਏ ਆ। ਹੁਣ ਗਾਣੇ ਸਾਡੇ ਜਦੋਂ ਅਸੀਂ ਪਰਵਾਹ ਨਹੀਂ ਕਰ ਲਿਆ, ਸਾਡੇ ਸਮਾਜ ਦਾ ਹਿੱਸਾ ਬਣ ਗਿਆ, ਅਸੀਂ ਰੋਕ ਨਹੀਂ ਸਕਦੇ। ਪਰ ਜਿਹੜਾ ਬੰਦਾ ਹੁਣ ਟਰੈਕਟਰਾਂ ਤੇ ਇਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਲਾਈ ਫਿਰਦਾ ਡੈਕ, ਕਈ ਤੇ ਇਹੋ ਜਿਹੇ ਮੈਂ ਵੇਖਿਆ ਉਹ ਨਾਲ ਡੈਕ ਛੱਡਿਆ ਹੁੰਦਾ ਉੱਚੀ ਆਵਾਜ਼ ਦੇ ਵਿੱਚ ਤੇ ਆਪ ਕੰਨਾਂ 'ਚੋਂ ਉਹਨਾਂ ਨੇ ਮੋਬਾਇਲ ਵਾਲੀਆਂ ਡੂੰਡੀਆਂ ਜਿਹੀਆਂ ਲਾਈਆਂ ਹੁੰਦੀਆਂ, ਉਹ ਮੋਬਾਇਲ ਅਲੱਗ ਤੋਂ ਸੁਣਦੇ ਜਾਂਦੇ ਆ ਤੇ ਗਾਣੇ ਉਹ ਲੋਕਾਂ ਨੂੰ ਸੁਣਾਉਂਦੇ ਜਾਂਦੇ ਆ। ਸੋ ਇਹ ਦੋਨੇ ਚੀਜ਼ਾਂ ਹੀ ਆ ਕਿ ਇੱਥੇ ਜਿਹੜਾ ਗਾਣੇ ਚਲਾਉਣ ਵਾਲਾ ਅੱਧੀ ਰਾਤ ਨੂੰ ਚਲਾਈ ਜਾਂਦਾ ਡੈਕ ਤੇ, ਉਹ ਕਿੰਨਾ ਕੁ ਆਊਗਾ। ਤੇ ਜਿਨ੍ਹਾਂ ਨੇ ਰੋਕਿਆ, ਠੀਕ ਹੈ, ਚਲੋ ਉਹਨਾਂ ਨੇ ਰੋਕਿਆ, ਪਰ ਉਹਨਾਂ ਨੇ ਕਿਹੋ ਜਿਹਾ ਨਤੀਜਾ ਭੁਗਤਿਆ ਉਹ ਵੀ ਇੱਕ ਸੋਚਣ ਵਾਲੀ ਗੱਲ ਹੈ। ਤੇ ਇੱਕ ਲਾਉਣ ਤੋਂ ਇਹ ਜਿਹੜੀ ਲੜਾਈ ਹੈ ਉਹ ਇੱਥੋਂ ਤੱਕ ਪਹੁੰਚ ਗਈ। ਵੈਸੇ ਪਿੰਡ ਕੋਈ ਫੱਤੂ ਪੀਲੋ ਆ ਉੱਥੇ ਲੋਪੋਕੇ ਦੇ ਨੇੜੇ, ਉੱਥੇ ਇਹ ਘਟਨਾ ਵਾਪਰੀ। ਪਰ ਇਹ ਜਿਹੜੀਆਂ ਘਟਨਾਵਾਂ ਨੇ, ਇਹੋ ਜਿਹੀਆਂ ਘਟਨਾਵਾਂ ਅਸੀਂ ਪਹਿਲਾਂ ਸੁਣਦੇ ਹੁੰਦੇ ਸੀ ਕਿ ਦੂਜੇ ਰਾਜਾਂ ਦੇ ਵਿੱਚੋਂ ਜਿਹੜੀ ਮੰਗਣ ਤੋਂ ਕਤਲ ਹੋ ਗਿਆ ਜੀ, ਪਾਣ ਦੇ ਥੁੱਕਣ ਤੋਂ ਕਤਲ ਹੋ ਗਿਆ ਜੀ, ਫਲਾਣੀ ਚੀਜ਼ ਤੋਂ ਕਤਲ ਹੋ ਗਿਆ, ਬੜੀ ਛੋਟੀ ਛੋਟੀ ਚੀਜ਼ ਤੋਂ ਕਤਲ ਅਸੀਂ ਅਖਬਾਰਾਂ 'ਚ ਪੜ੍ਹਿਆ ਕਰਦੇ ਸੀ। ਪਰ ਅੱਜ ਦੇਖੋ ਕਿ ਸਾਡੇ ਪੰਜਾਬ 'ਚ ਵੀ ਉਹੀ ਚੀਜ਼ਾਂ ਵਾਪਰ ਰਹੀਆਂ। ਡੀਜੇ ਲਾਉਣ ਤੋਂ ਕਤਲ ਹੋ ਗਿਆ, ਡੀਜੇ ਬੰਦ ਕਰਾਉਣ ਤੋਂ ਕਤਲ ਹੋ ਗਿਆ, ਡੈਕ ਲਾਉਣ ਤੋਂ ਕਤਲ ਹੋ ਗਿਆ। ਪਿੱਛੇ ਜੇ ਇੱਕ ਛੱਲੀ ਤੋੜਨ ਤੋਂ ਮੁੰਡਾ ਮਾਰਤਾ ਸੀਗਾ ਫਿਰੋਜ਼ਪੁਰ ਦੇ ਵਿੱਚ। ਸੋ
ਇਹ ਸਾਡੀ ਸਹਿਣਸ਼ੀਲਤਾ ਦਾ ਇੱਕ ਤਰ੍ਹਾਂ ਨਾਲ ਕਹੀਏ ਪ੍ਰਮਾਣ ਹੈ ਕਿ ਸਾਡੇ 'ਚ ਕਿੰਨੀ ਕੁ ਸਹਿਣਸ਼ੀਲਤਾ ਔਰ ਕਿੰਨੀ ਕੁ ਸਾਂਝੀਵਾਲਤਾ। ਜਿਸ ਸਾਂਝੀਵਾਲਤਾ ਦੀ ਪੂਰੇ ਜਹਾਨ 'ਚ ਉਦਾਹਰਨ ਦਿੱਤੀ ਜਾਂਦੀ ਸੀ ਕਿ ਪੰਜਾਬੀਆਂ ਦਾ ਜਿਹੜਾ ਸਮਾਜ ਹੈ ਉਹ ਇਸ ਕਰਕੇ ਵਿਲੱਖਣ ਹੈ ਕਿਉਂਕਿ ਉਹਨਾਂ ਦੀ ਸਾਂਝੀਵਾਲਤਾ ਬੜੀ ਮਜ਼ਬੂਤ ਹੈ, ਉਹਨਾਂ ਦੀ ਭਾਈਚਾਰਕ ਸਾਂਝ ਬੜੀ ਮਜ਼ਬੂਤ ਹੈ। ਅੱਜ ਆਪਾਂ ਨੂੰ ਇਹ ਘਟਨਾਵਾਂ ਜਿਹੜੀਆਂ ਉਹ ਦਰਸਾਉਂਦੀਆਂ ਕਿ ਉਹ ਸਾਂਝੀਵਾਲਤਾ ਦੇ ਕਿੱਸੇ ਹੈ ਜਿਹੜੇ ਉਹ ਹੁਣ ਕਿਤਾਬਾਂ 'ਚ ਕਲਪਨ ਜੋਗੇ ਰਹਿ ਗਏ ਆ। ਵਾਸਤਵਿਕਤਾ ਇਹ ਹੈ ਕਿ ਸਮਾਜ ਹੈ ਜਿਹੜਾ ਸਾਡਾ ਉਹ ਅਸਹਿਣਸ਼ੀਲ ਹੋ ਗਿਆ, ਉਹ ਸਾਂਝੀਵਾਲਤਾ ਦਾ ਜਿਹੜਾ ਪਾਠ ਹੈ ਉਹ ਭੁੱਲ ਚੁੱਕਾ, ਵਿਸਰ ਚੁੱਕਾ। ਪਰ ਇਹ ਚਿੰਤਾਜਨਕ ਹੈ, ਛੋਟੀਆਂ ਛੋਟੀਆਂ ਗੱਲਾਂ ਤੋਂ ਜੇ ਕਤਲੋ ਗਰਤ ਹੋਣ ਲੱਗ ਪਈ ਤੇ ਫਿਰ ਤੇ ਚੱਲ ਗਿਆ ਸਾਡਾ ਸਮਾਜ, ਫਿਰ ਤੇ ਤਰੱਕੀ ਹੋਈ ਸਰ। ਜੀ ਜੀ ਬਿਲਕੁਲ। ਅਤੇ ਅੱਗੇ ਵਧਦੇ ਹਾਂ ਮਿੰਟੂ ਜੀ, ਵੀ ਬਜਰੰਗ ਦਲ ਦਾ ਫਰਮਾਨ ਇੱਕ ਬਦਲੇ ਦੋ ਕੁੜੀਆਂ ਚੁੱਕੋ। ਇਹ ਬਜਰੰਗ ਦਲ ਵਾਲੇ ਜਿਹੜੇ ਹੈ ਨਾ ਜੀ, ਇਹ ਬਦਰੰਗ ਕਰਨਗੇ ਭਾਰਤ ਜੀ। ਇਹ ਬਜਰੰਗ ਨਹੀਂ, ਇਹ ਬਦਰੰਗ ਲੋਕ ਨੇ ਜਿਨ੍ਹਾਂ ਦੇ ਅਕਲ ਦੇ ਉੱਤੇ ਪਰਦਾ ਪਿਆ ਹੋਇਆ ਸ਼ਾਇਦ। ਇਹ ਦੇਖੋ ਘਟਨਾ ਵਾਪਰਦੀ ਹੈ ਮੇਰਠ ਯੂਪੀ ਦੇ ਨਜ਼ਦੀਕ ਹੈ, ਉੱਥੇ ਬਾਗਪਤ ਜ਼ਿਲ੍ਹਾ ਹੈ, ਉਹਦੇ ਵਿੱਚ ਬਨੌਲੀ ਥਾਣੇ ਦੇ ਅਧੀਨ ਪਿੰਡ ਹੈ ਕੋਈ ਚੌੜੀ। ਉੱਥੇ ਇੱਕ ਹਿੰਦੂ ਪਰਿਵਾਰ ਦੀ ਲੜਕੀ ਮੁਸਲਿਮ ਭਾਈਚਾਰੇ ਦੇ ਕਿਸੇ ਮੁੰਡੇ ਦੇ ਨਾਲ ਦੌੜ ਗਈ ਕਰਨ, ਦੋਨਾਂ ਦਾ ਪ੍ਰੇਮ ਪਿਆਰ ਸੀਗਾ, ਦੋਨੇ ਕਿਤੇ ਚਲੇ ਗਏ, ਨੱਠ ਗਏ ਕਰੋ। ਉੱਥੇ ਫਿਰ ਪੰਚਾਇਤ ਹੁੰਦੀ ਹੈ, ਪੰਚਾਇਤ ਮੁੱਛ ਦਾ ਸਵਾਲ ਬਣਾਉਂਦੀ ਹੈ ਤੇ ਪੰਚਾਇਤ ਇੱਕ ਤੁਗਲਕੀ ਫਰਮਾਨ ਜਾਰੀ ਕਰਦੀ ਹੈ ਕਿ ਜਿੰਨਾ ਚਿਰ ਕੁੜੀ ਵਾਪਸ ਨਹੀਂ ਆਉਂਦੀ ਉਹਨਾਂ ਚਿਰ ਉਸ ਮੁੰਡੇ ਦੀ ਭੈਣ ਨੂੰ ਚੁੱਕ ਲਿਆਓ। ਉਹ ਜਿਹੜਾ ਫਰਮਾਨ ਸੀ ਹਾਲੇ ਉਹ ਤੇ ਨਿੰਦਿਆ ਦਾ ਭਾਗੀ ਬਣ ਰਿਹਾ ਸੀ। ਉੱਤੋਂ ਬਜਰੰਗ ਦਲ ਵਾਲਿਆਂ ਨੇ ਹੋਰ ਚੂਲ ਚ ਠੋਕ ਦਿੱਤਾ ਫਾਨਾ ਕਿ ਉਹ ਕਹਿੰਦੇ ਜੀ ਕਿ ਇੱਕ ਕੁੜੀ ਦੇ ਬਦਲੇ ਦੋ ਚੁੱਕ ਲਿਆ, ਜਿੱਥੇ ਵੀ ਇਹੋ ਜਿਹੀ ਘਟਨਾ ਵਾਪਰਦੀ ਹੈ ਉਹਨਾਂ ਦੀਆਂ ਦੋ ਚੁੱਕ ਲਿਆ। ਸੋ ਇਹ ਬਿਆਨ ਉਹਨਾਂ ਦਾ ਦਿੱਤਾ। ਹੁਣ ਦੇਖੋ ਕਿ ਕਿਸ ਤਰ੍ਹਾਂ ਦੀ ਇਹ ਮਾਨਸਿਕਤਾ ਦਾ ਮੁਜ਼ਾਹਰਾ ਕਰਦੇ ਪਏ। ਇੱਕ ਪਾਸੇ ਕਹਿੰਦੇ ਆ ਕਿ ਬੇਟੀ ਪੜ੍ਹਾਓ ਬੇਟੀ ਪੜ੍ਹਾਓ, ਇਹ ਇਸ ਤਰ੍ਹਾਂ ਦੇ ਨਾਅਰੇ ਲਾਈ ਜਾਂਦੇ, ਤੇ ਦੂਸਰੇ ਪਾਸੇ ਪਤਾ ਨਹੀਂ ਕਿਹੜੇ ਧਾਰਮਿਕ ਗ੍ਰੰਥ 'ਚ ਇਹਨਾਂ ਨੇ ਪੜ੍ਹ ਲਿਆ ਕਿ ਜੇ ਇੱਕ ਗਲਤੀ ਕਰਦਾ ਤੇ ਉਹਦੀ ਸਜ਼ਾ ਜਿਹੜੀ ਉਹਦੀ ਧੀ ਭੈਣ ਨੂੰ ਦਿਓ। ਇਹ ਪਤਾ ਨਹੀਂ ਕਿਹੜੇ ਧਰਮ ਦੀ ਰਾਖੀ ਕਰਨ ਡਏ। ਉਂਝ ਕਹਿੰਦੇ ਆ ਕਿ ਅਸੀਂ ਧਰਮ ਦੀ ਰਾਖੀ ਕਰਦੇ ਹਾਂ, ਅਸੀਂ ਰਾਸ਼ਟਰ ਦੀ ਰਾਖੀ ਕਰਦੇ ਹਾਂ। ਇਹ ਰਾਸ਼ਟਰ ਸਿਖਾਉਂਦਾ ਤੁਹਾਨੂੰ, ਕਿਉਂਕਿ ਉਹ ਵੀ ਤੇ ਰਾਸ਼ਟਰ ਦੇ ਵਾਸੀ ਹੈ ਨਾ। ਜਿਹਨੂੰ ਤੁਸੀਂ ਚੁੱਕਣ ਚੁਕਾਉਣ ਦੀਆਂ ਗੱਲਾਂ ਕਰਦੇ ਹੋ ਉਹ ਵੀ ਤੇ ਇਸੇ ਮੁਲਕ ਦੀ ਧੀ ਹੈ ਜਿਹਨੂੰ ਤੁਸੀਂ ਕਹਿੰਦੇ ਕਿ ਚੁੱਕ ਲਿਓ। ਸੋ ਗਲਤੀ ਕੋਈ ਕਰੇ ਭਰੇ ਕੋਈ, ਇਹ ਚੰਗੀ ਚੀਜ਼ ਨਹੀਂ ਹੈ। ਬਜਰੰਗ ਦਲ ਵਾਲੇ ਕੀ ਜਿੰਨੇ ਵੀ ਇਹ ਬੋਲੇ ਫਿਰਦੇ ਆ, 250-300 ਇਹਨਾਂ ਦੀ ਬ੍ਰਾਂਚ ਆ, ਹੱਟ ਆ, ਵੱਖੋ ਵੱਖਰਾ ਨਾਂ ਆ, ਕਈ ਵਾਰ ਵੱਖੋ ਵੱਖਰੇ ਵਿਚਾਰਾਂ ਦੀ ਵੀ ਇਹ ਲੋਕਾਂ ਨੂੰ ਪਾਉਂਦੇ ਆ ਚੋਰ ਭਲਾਈ ਕਿ ਸਾਡੇ ਵਿਚਾਰ ਵੱਖੋ ਵੱਖਰੇ ਆ। ਪਰ 250-300 ਇਹ ਹੱਟੀਆਂ ਜਿਹੜੀਆਂ ਉਹ ਇਸੇ ਤਰੀਕੇ ਨਾਲ ਚੱਲਦੀਆਂ, ਕੱਟੜਤਾ ਦੇ ਪਹੀਆਂ ਤੇ ਦੌੜੀਆਂ ਜਾਂਦੀਆਂ। ਇਹ ਬਜਰੰਗ ਦਲ ਵਾਲੇ ਤੇ ਇਹ ਤੇ ਚਲੋ ਇੱਥੋਂ ਤੱਕ ਆ। ਇਹਨਾਂ ਦੇ ਇੱਕ MP ਨੇ ਜਿੱਥੋਂ ਤੱਕ ਕਹਿ ਦਿੱਤਾ ਸੀ ਕਿ ਲਾਸ਼ਾਂ ਨਾਲ ਬਲਾਤਕਾਰ ਕਰ ਦਿਓ, ਇਹ ਯੋਗੀ ਆਦਿੱਤਿਆਨਾਥ ਹੈ ਜਿਹੜਾ। ਸੋ ਇਹਨਾਂ ਦਾ ਘਟੀਆਪਣ ਹੈ ਜਿਹੜਾ ਉਹ ਨਿਰੰਤਰ ਵੱਧਦਾ ਹੀ ਜਾਂਦਾ। ਜੋ ਇਹਨਾਂ ਦੇ ਬੋਲਾਂ ਦਾ ਘਟੀਆਪਣ ਹੈ, ਇਹਨੂੰ ਲਗਾਮ ਲਾਉਣ ਦੀ ਲੋੜ ਹੈ। ਮੋਦੀ ਸਾਹਿਬ ਤੇ ਜੇਤਲੀ ਸਾਹਿਬ ਉਹ ਇਤਿਹਾਸ ਹੀ ਲਿਖਦੇ ਰਹਿੰਦੇ ਜੀ ਅਸੀਂ ਆਹ ਇਤਿਹਾਸਕ ਕਦਮ ਚੁੱਕਤਾ, ਆਹ ਇਤਿਹਾਸਕ ਕਦਮ ਚੁੱਕ ਦਿੱਤਾ। ਪਰ ਜੋ ਇਹ ਇਤਿਹਾਸ ਬਣਾਉਂਦੇ ਆ ਉਹਨਾਂ ਵੱਲ ਵੀ ਜ਼ਰਾ ਗੌਰ ਕਰਨਾ ਚਾਹੀਦਾ। ਕਦੇ ਜਾ ਕੇ ਇਹ ਮਸਜਿਦ ਦੇ ਵਿੱਚ ਮੀਟ ਸੁੱਟ ਆਉਂਦੇ ਆ, ਉਹ ਬੁਰਕਾ ਪਾ ਕੇ ਉੱਥੇ ਫੜੇ ਜਾਂਦੇ ਆ। ਕਦੇ ਇਹਨਾਂ ਦਾ ਆ ਜਿਹੜਾ ਹੁਣ ਤੁਹਾਨੂੰ ਮਲੇਰਕੋਟਲੇ ਦਾ ਜਿਹੜਾ ਤਾਜ਼ਾ ਮਾਮਲਾ ਤੁਹਾਡੇ ਸਾਹਮਣੇ ਹੈ, ਇਹਦੇ ਵਿੱਚ ਜਿਹੜੇ ਦੋ ਫੜੇ ਗਏ ਉਹ ਬਜਰੰਗ ਦਲ ਦੇ ਅਹੁਦੇਦਾਰ ਆ। ਇਹ ਕਿਹੜੀ ਰਾਸ਼ਟਰ ਭਗਤੀ ਨਿਭਾਉਂਦੇ? ਉਦੋਂ ਵੀ ਆਪਾਂ ਗੱਲ ਕੀਤੀ ਸੀਗੀ ਕਿ ਇਹਨਾਂ ਦਾ ਕਨੈਕਸ਼ਨ ਹੈ ਜਿਹੜਾ ਗਾਂ ਦੀ ਗਾਂ ਨਿਕਲ ਸਕਦਾ। ਤੇ ਇਹ ਦੇਖੋ ਕਿਸ ਤਰ੍ਹਾਂ ਦੀ ਰਾਸ਼ਟਰ ਭਗਤੀ ਕਰਨ ਡਏ ਕਿ ਆਪਣੇ ਮੁਲਕ ਦੇ ਵਿੱਚ ਅੱਗ ਲਾਈ ਜਾਂਦੇ ਆ। ਸੋ ਇਹ ਅੱਗ ਲਾਉਣ ਵਾਲੀਆਂ ਗੱਲਾਂ ਜਿਹੜੀਆਂ ਬੰਦ ਕਰਨੀਆਂ ਚਾਹੀਦੀਆਂ। ਇਹਨਾਂ ਦੇ ਮੂੰਹਾਂ ਨੂੰ ਥੋੜਾ ਜਿਹਾ ਆਲਾ ਜਿਹੜਾ ਇਹਨਾਂ ਦਾ ਖੁੱਲਾ ਪਿਆ ਉਹਨੂੰ ਬੰਦ ਕਰਨ ਦੀ ਲੋੜ ਆ। ਨਹੀਂ ਤਾਂ ਇਸ ਆਲੇ ਚੋਂ ਕਿਸੇ ਦਿਨ ਉਹੋ ਜਿਹੀ ਚਿੰਗਾਰੀ ਨਿਕਲੇਗੀ ਜੋ ਸਾਡੇ ਕੋਈ ਰਹਿੰਦੀ ਖੁੰਦੀ ਕਣੀ ਜੋ ਸਾਡੇ ਵਿੱਚ ਭਾਈਚਾਰੇ ਦੀ ਉਹ ਖਤਮ ਕਰ ਦੇਗੀ। ਜੀ ਜੀ ਬਿਲਕੁਲ। ਅਤੇ ਅੱਗੇ ਵਧਦੇ ਹਾਂ। ਸੁਖਬੀਰ ਬਾਦਲ ਦਾ ਦਾਅਵਾ ਹਰਿਆਣੇ 'ਚ ਸਾਡੇ ਨਾਲੋਂ ਕਿਤੇ ਜ਼ਿਆਦਾ ਨਸ਼ਾ ਆ। ਦੇਖੋ ਜੀ ਇਹ ਚੰਗਾ ਪਿਓ ਪੁੱਤਰਾਂ ਨੇ ਨਾ ਇੱਕ ਫੜਿਆ ਰਸਤਾ ਜੀ। ਉਹ ਕਹਿ ਦਿੰਦੇ ਜੀ ਉੱਥੇ ਸਾਡੇ ਨਾਲ ਜਿਹੜਾ ਹੁੰਦਾ ਜ਼ਿਆਦਾ ਹੁੰਦਾ ਮੰਨਦੇ ਆ, ਪਰ ਕਹਿੰਦੇ ਸਾਡੇ ਘੱਟ ਆ, ਫਲਾਣੀ ਥਾਂ ਤੇ ਜ਼ਿਆਦਾ ਹੁੰਦਾ। ਦੇਖੋ ਫਲਾਣੀ ਥਾਂ ਤੇ ਆਪਾਂ ਗੱਲ ਕਹਿ ਦਈਏ, ਫਲਾਣੀ ਥਾਂ ਤੇ ਹੁਣ ਜੇ ਕਹਿ ਦਈਏ ਕਿ ਸਾਡੇ ਇੱਥੇ ਕਤਲੋ ਗਾਰਤ ਹੁੰਦੀ ਹੈ ਜੀ, ਪਰ ਸੀਰੀਆ ਤੋਂ ਘੱਟ ਹੁੰਦੀ ਹੈ, ਇਰਾਕ ਤੋਂ ਘੱਟ ਹੁੰਦੀ ਹੈ, ਜਾਂ ਹੋਰ ਕਿਸੇ ਮੁਲਕ ਦਾ ਉਹ ਆਪਾਂ ਉਦਾਹਰਨ ਦਈਏ। ਇਹਦਾ ਮਤਲਬ ਇਹ ਥੋੜੀ ਕਿ ਅਸੀਂ ਉਸ ਕਤਲੋ ਗਾਰਤ ਨੂੰ ਛੱਡ ਦਈਏ ਖੁੱਲਾ ਤੇ ਹੋਈ ਜਾਣਦੇ ਭਾਈ ਉੱਥੇ ਜ਼ਿਆਦਾ ਹੁੰਦੀ, ਕੋਈ ਪਰਵਾਹ ਨਹੀਂ, ਕੋਈ ਚਿੰਤਾ ਨਹੀਂ। ਅਸਲ ਦੇ ਵਿੱਚ ਹਰਿਆਣੇ 'ਚ ਕੀ ਹੋਇਆ, ਉੱਥੇ ਪੁਲਿਸ ਦੀ ਭਰਤੀ ਚੱਲਣ ਡਈ ਹੈ। 2
ਨੌਜਵਾਨ ਜਿਹੜੇ ਉਦੋਂ ਮਰ ਗਏ ਸਨ ਪਿਛਲੇ ਹਫ਼ਤੇ, ਇੱਕ ਨੌਜਵਾਨ ਆ ਜਿਹੜੀ ਕੱਲ ਭਰਤੀ ਹੋਈ ਉੱਥੇ ਫਿਰ ਮਰ ਗਿਆ। ਔਰ ਫਿਰ ਇੱਕ ਵਾਰ ਉੱਥੇ ਦਵਾਈਆਂ ਦੇ ਜਿਹੜੇ ਢੇਰ ਲੱਗੇ ਸੀ, ਖਾਲੀ ਵਾਇਲਾਂ ਜਿਹੜੀਆਂ ਹੁੰਦੀਆਂ ਇੰਜੈਕਸ਼ਨਾਂ ਦੀਆਂ, ਉਹ ਬੜੀ ਵੱਡੀ ਪੱਧਰ ਤੇ ਫੜੀਆਂ ਗਈਆਂ। ਸੁਖਬੀਰ ਸਿੰਘ ਬਾਦਲ ਨੇ ਉਹੀ ਮੁੱਦਾ ਜਿਹੜਾ ਚੁੱਕ ਲਿਆ ਕਿ ਜੀ ਉਹ ਦੇਖ ਲਓ ਉੱਥੇ ਤਾਂ ਭਰਤੀ ਤੇ ਮਰੀ ਜਾਂਦੇ ਆ ਬੰਦੇ, ਤੇ ਸਾਡੇ ਇੱਥੇ ਪੰਜਾਬ ਦੇ ਵਿੱਚ ਫੌਜ ਨੇ ਡੋਪ ਟੈਸਟ ਕੀਤਾ ਸੀ, ਸਾਡਾ ਇੱਕ ਵੀ ਮੁੱਦਾ ਡੋਪ ਟੈਸਟ ਦੇ ਵਿੱਚ ਨਹੀਂ ਫਸਿਆ ਜੀ। ਹੁਣ ਕਮਾਲ ਦੀ ਗੱਲ ਤੇ ਇਹ ਹੈ ਕਿ ਜਿਹੜੀ ਚੀਜ਼ ਦਾ ਤੁਸੀਂ ਉਦਾਹਰਨ ਦੇ ਕੇ ਉਹਨੂੰ ਸਪਸ਼ਟ ਕਰ ਰਹੇ ਹੋ, ਉਹਦੇ ਵਿੱਚ ਪੈਮਾਨਾ ਤੇ ਵੇਖੋ ਕਿ ਉੱਥੇ ਡੋਪ ਟੈਸਟ ਉਹਨਾਂ ਨੇ ਪਹਿਲਾਂ ਹੀ ਕਲੀਅਰ ਕੀਤਾ ਹੋਇਆ ਸੀ ਕਿ ਡੋਪ ਟੈਸਟ ਹੋਣਾ। ਇਹਦਾ ਮਤਲਬ ਸੀ ਕਿ ਨਸ਼ੇੜੀ ਪਹਿਲਾਂ ਹੀ ਜਾਂ ਤੇ ਉਹ ਛੱਡ ਚੁੱਕੇ ਸੀ ਚੀਜ਼ ਨੂੰ ਕਿ ਅਸੀਂ 6 ਮਹੀਨੇ 4 ਮਹੀਨੇ ਪਹਿਲਾਂ ਤਿਆਰੀ ਕਰਨੀ ਹੈ, ਡੋਪ ਟੈਸਟ ਦੇ ਵਿੱਚ ਫਸ ਨਾ ਜਾਈਏ, ਜਾਂ ਉਹ ਗਏ, ਉਹ ਲੱਟ ਹੋ ਗਿਆ, ਉਹਦਾ ਗਏ ਨਹੀਂ। ਤੇ ਇੱਧਰਲੇ ਪਾਸੇ ਖੁੱਲਾ ਕੰਮ ਆ, ਇੱਧਰਲੇ ਪਾਸੇ ਨਸ਼ਾ ਚੱਲਿਆ ਔਰ ਸ਼ਰੇਆਮ ਚੱਲਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਉੱਥੇ ਵੀ ਬਹੁਤ ਵੱਡੀ ਪੱਧਰ ਤੇ ਨਸ਼ੇੜੀ ਟਰਾਇਲ ਤੇ ਗਏ। ਹੁਣ ਤੁਸੀਂ ਇਸ ਚੀਜ਼ ਨੂੰ ਆਧਾਰ ਬਣਾ ਕੇ, ਜੇ ਉਹ ਆਧਾਰ ਬਣਾ ਕੇ ਸੁਖਬੀਰ ਸਿੰਘ ਬਾਦਲ ਨੂੰ ਕਹਿਣ ਕਿ ਚਲੋ ਸਾਡੇ ਤੇ 2-3 ਮੌਤਾਂ ਹੋਣ ਹੋਈਆਂ, ਤੁਹਾਡੇ ਤੇ ਰੋਜ਼ ਵਾਲਾ ਹੀ ਕੰਮ ਹੋ ਗਿਆ। ਆ ਤੁਹਾਡੇ ਕੱਲ ਮਾਨਸੇ ਇੱਕ ਨਸ਼ੇੜੀ ਨੇ 17 ਸਾਲ ਦੇ ਨਸ਼ੇੜੀ ਨੇ ਆਪਣੀ ਮਾਂ ਮਾਰ ਕੱਟੀ ਸਮੈਕ ਲਈ ਪੈਸੇ ਲੈਣ ਕੋਲੋਂ। ਤੁਹਾਡੇ ਤੇ ਇੱਥੇ ਮਾਨਸੇ ਦੇ ਵਿੱਚ 2 ਸਿਵੇ ਬਲਣ ਡਏ ਸੀ ਤੇ ਉਧਰ ਘਣੀਆਂ ਕੇ ਬਾਂਗਰ ਦੇ ਵਿੱਚ ਇੱਕ ਮੁੰਡਾ ਜਿਹੜਾ ਉਹਦਾ ਸਿਵਾ ਬਲਣ ਡਿਆ ਸੀ, 3 ਇਕੱਠੇ ਸਿਵੇ ਬਲਣ ਡਏ ਸੀ। ਤੁਹਾਡੇ ਪੰਜਾਬ ਦੇ ਵਿੱਚ ਉਹ ਵੀ ਦਿਨ ਆਇਆ ਜਿੱਦਣ 4 ਓਵਰਡੋਜ਼ ਨਾਲ ਜਿਹੜੇ ਨੌਜਵਾਨ ਸੀ ਇੱਕੋ ਦਿਨ ਇੱਕੋ ਇਲਾਕੇ 'ਚ ਮਰੇ। ਜੇ ਉਹ ਉਦਾਹਰਨਾਂ ਦੇਣ ਲੱਗ ਜਾਣ ਤੇ ਸਾਨੂੰ ਜਵਾਬ ਨਹੀਂ ਆਉਣਾ, ਕਿਉਂਕਿ ਸਾਡੇ ਬਹੁਤ ਜ਼ਿਆਦਾ ਇਹ ਬਿਮਾਰੀ ਵਧੀ ਹੈ। ਹੁਣ ਇਹ ਚੀਜ਼ਾਂ ਕਹਿਣੀਆਂ ਕਿ ਫਲਾਣੀ ਥਾਂ ਜ਼ਿਆਦਾ ਜੀ ਫਲਾਣੀ ਥਾਂ ਘੱਟ ਹੈ, ਇਹ ਚੀਜ਼ ਜਿਹੜੀ ਹੈ ਸਾਡੇ ਲਈ ਘਾਤਕ ਬਣਦੀ ਜਾ ਰਹੀ ਹੈ। ਕਿਉਂਕਿ ਸਮੱਸਿਆ ਇਹ ਹੈ ਕਿ ਠੀਕ ਆ, ਬਿਲਕੁਲ ਮੈਂ ਇਸ ਚੀਜ਼ ਦੇ ਨਾਲ ਹਮੇਸ਼ਾ ਸਹਿਮਤ ਹਾਂ ਕਿ ਇਹ ਦੇਸ਼ ਵਿਆਪੀ ਨਹੀਂ, ਇਹ ਵਿਸ਼ਵ ਵਿਆਪੀ ਸਮੱਸਿਆ ਹੈ, ਹਰੇਕ ਥਾਂ ਹੀ ਹੈ। ਇਹਦਾ ਹੋਇਆ ਜਿਵੇਂ ਕਹਿ ਲਈਏ ਕਿ ਕੌਮਾਂਤਰੀਕਰਨ ਹੋਇਆ ਸਮੱਸਿਆ ਦਾ, ਪਰ ਇਹ ਸਮੱਸਿਆ ਸਾਡੇ ਲਈ ਚਿੰਤਾਜਨਕ ਤਾਂ ਆ ਕਿਉਂਕਿ ਇੱਥੇ ਨਸ਼ੇੜੀ ਨਸ਼ੇ ਲਈ ਆਪਣੀ ਮਾਵਾਂ ਨੂੰ ਮਾਰ ਰਹੇ ਆ। ਮਾਂ ਜਿਹੜੀ ਦੂਜੀ ਹੁੰਦੀ ਹੈ ਧਰਤੀ ਮਾਂ, ਉਹਨੂੰ ਵੇਚ ਰਹੇ ਆ। ਨਸ਼ੇੜੀ ਵਿਦਿਆਰਥੀ ਆ ਜਿਹੜੇ ਪੜ੍ਹਾਈ ਛੱਡ ਕੇ, ਕੈਰੀਅਰ ਛੱਡ ਕੇ ਸਮਗਲਿੰਗ 'ਚ ਲੱਗ ਰਹੇ ਆ, ਉਹ ਅਪਰਾਧੀ ਬਣ ਰਹੇ ਆ। ਯਾਨੀ ਸਾਡੀ ਸਮੱਸਿਆ ਵੱਖਰੀ ਕਿਸਮ ਦੀ ਆ ਉਹਨਾਂ ਦੇ ਨਾਲ। ਠੀਕ ਆ, ਉਹ ਉਸ ਦੌਰ ਦੇ ਵਿੱਚ ਹੈ ਜਿੱਥੋਂ ਹਾਲੇ ਉਹਨਾਂ ਦੀ ਮੁਸੀਬਤ ਸ਼ੁਰੂ ਹੋ ਰਹੀ ਹੈ। ਅਸੀਂ ਉਸ ਦੌਰ ਦੇ ਵਿੱਚ ਆ ਜਿੱਥੇ ਸਾਡਾ ਖਾਤਮਾ ਹੋ ਰਿਹਾ, ਸਾਡੇ ਜਿੱਥੇ ਅਸੀਂ ਉਤਲ ਪੁਤਲ ਦਾ ਸ਼ਿਕਾਰ ਹੋ ਰਹੇ ਹਾਂ। ਸੋ ਇਹ ਚੀਜ਼ ਸਾਨੂੰ ਫਰਕ ਸਮਝਣਾ ਪਵੇਗਾ। ਇਹ ਵਿਸ਼ਾ ਨਹੀਂ ਹੈ ਕਿ ਉੱਥੇ ਜ਼ਿਆਦਾ ਇੱਥੇ ਘੱਟ ਹੈ, ਇਹ ਦੇਖਣਾ ਹੈ ਕਿ ਉਹ ਮਾਰ ਕਿੱਥੇ ਜ਼ਿਆਦਾ ਕਰ ਰਿਹਾ। ਸਾਡੇ ਮਾਰ ਜ਼ਿਆਦਾ ਪੈ ਰਹੀ ਹੈ, ਸਾਡੀ ਆਰਥਿਕਤਾ ਨੂੰ ਵੀ, ਸਾਡੀ ਨੌਜਵਾਨੀ ਨੂੰ ਵੀ, ਸਾਡੇ ਸਮਾਜਿਕ ਤਾਣੇ ਬਾਣੇ ਨੂੰ ਵੀ, ਸਾਰੇ ਪਾਸਿਓਂ ਮਾਰ ਜ਼ਿਆਦਾ ਪੈ ਰਹੀ ਹੈ। ਸੋ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਿਆਣਾ ਬਣਨਾ ਚਾਹੀਦਾ। ਜਿਵੇਂ ਉਹ ਸਿਆਣੇ ਕਾਰੋਬਾਰੀ ਹੈ, ਉਵੇਂ ਉਹਨਾਂ ਨੂੰ ਸਿਆਣੇ ਪ੍ਰਸ਼ਾਸਕ ਬਣ ਕੇ ਇਸ ਚੀਜ਼ ਨੂੰ ਕਬੂਲ ਕਰਨਾ ਚਾਹੀਦਾ ਕਿ ਸਮੱਸਿਆ ਸਾਰੇ ਮੁਲਕ ਦੇ ਵਿੱਚ ਹੈ ਤੇ ਸਾਰਾ ਮੁਲਕ ਇਹਦੇ ਲਈ ਹੱਲ ਕੱਢੇ। ਜਿਹੜੀ ਗੱਲ ਬਣਦੀ ਹੈ ਕਿ ਦਿੱਲੀ ਨੂੰ ਕਹੇ ਕਿ ਦਿੱਲੀ ਤੂੰ ਬੜੀ ਜਿਹੜੀ ਚਲਾਕੀ ਵਾਲੀ ਗੇਮ ਖੇਡ ਲਈ ਹੈ, ਹੁਣ ਸਿੱਧੀ ਹੋ ਕੇ ਸਾਰੇ ਪਾਸੇ ਵੇਖ, ਨਹੀਂ ਤੇ ਸਾਰੇ ਪਾਸੇ ਇਹੋ ਜਿਹੇ ਭਾਂਬੜ ਮੱਚਣੇ ਆ। ਸੋ ਇਹ ਜ਼ਰੂਰਤ ਹੈ ਕਹਿਣ ਦੀ ਕਿ ਸਮੱਸਿਆ ਹਰੇਕ ਪਾਸੇ, ਪਰ ਸਮੱਸਿਆ ਦੇ ਹੱਲ ਜਿਹੜੇ ਆ ਜਿਨ੍ਹਾਂ ਨੇ ਜਟਾਉਣੇ ਆ, ਉਹ ਜੇ ਪਰਦੇ ਪਾਉਣੇ ਵਾਲੇ ਪਾਸੇ ਆ ਗਏ, ਫਿਰ ਇਹ ਅੱਗ ਜਿਹੜੀ ਹੈ ਇਹਨੂੰ ਢਕਿਆ ਜਾ ਸਕਦਾ। ਕੁਝ ਸਮੇਂ ਲਈ ਤੁਸੀਂ ਢੱਕ ਸਕਦੇ ਹੋ, ਕੱਖਾਂ ਨਾਲ ਢੱਕ ਸਕਦੇ ਹੋ, ਹੋਰ ਕਿਸੇ ਕਾਨੇ ਫੂਸੇ ਨਾਲ ਢੱਕ ਸਕਦੇ ਹੋ, ਪਰ ਇਹ ਕੁਝ ਦੇਰ ਲਈ ਤੁਹਾਡੇ ਲਈ ਰਾਹਤ ਹੈ। ਕੁਝ ਦੇਰ ਬਾਅਦ ਉਹ ਜਿਹੜਾ ਭਾਂਬੜ ਉੱਠੇਗਾ, ਤੁਹਾਨੂੰ ਲੂ ਕੱਟੇਗਾ, ਤੁਹਾਨੂੰ ਸਾੜ ਕੱਟੇਗਾ। ਸੋ ਇਹੀ ਗਲਤੀ ਕਰ ਰਹੇ ਆ। ਇਹਨਾਂ ਨੂੰ ਇੱਕ ਦਿਨ ਦੇਖੋ, ਜਿਹੜੀ ਏਮਸ ਵਾਲੀ, ਹੁਣ ਆਪਣੇ ਕੋਲ ਸਮਾਂ ਘੱਟ ਆ, ਸਮਾਂ ਖੁੱਲਾ ਹੋਇਆ, ਏਮਸ ਵਾਲੀ ਰਿਪੋਰਟ ਦਾ ਇਹ ਹਵਾਲਾ ਦਿੰਦੇ ਆ। ਅਸੀਂ ਹੁਣ ਏਮਸ ਵਾਲੀ ਰਿਪੋਰਟ ਜਿਹੜੀ ਲੈ ਆਏ ਆ, ਉਹ ਜਿਹੜੇ ਅੰਕੜੇ ਛਪੇ ਆ, ਬਿਲਕੁਲ ਹੀ ਕੋਰਾ ਝੂਠ ਮਾਰਦੇ ਆ। ਉਹਨਾਂ ਨੇ ਤਾਂ ਖੁਦ ਮੰਨਿਆ ਕਿ 2,32,000 ਤੇ ਇਹੋ ਜਿਹਾ ਨਸ਼ੇੜੀ ਹੈ ਪੰਜਾਬ ਦੇ ਵਿੱਚ ਜਿਹੜਾ ਪੱਕਾ ਫੀਮਚੀ ਹੈ, ਪੱਕਾ ਭੁੱਕੀ ਦਾ ਸੇਵਨ ਕਰਦਾ ਹੈ, ਤੇ ਕੁੱਲ 8 ਲੱਖ ਇਹੋ ਜਿਹਾ ਨਸ਼ੇੜੀ ਹੈ ਜਿਹੜਾ ਮੌਕੇ ਕਮੌਕੇ ਖਾਂਦਾ, ਕਦੇ ਕਦਾਈ ਕੋਈ ਐਤਵਾਰ ਵਾਲਾ, ਕੋਈ ਮੰਗਲਵਾਰ ਵਾਲਾ, ਕੋਈ ਸੋਮਵਾਰ, ਕੋਈ ਛੁਹਾਰੇ ਤੇ ਜਾਂਦਾ ਖਾ ਲੈਂਦਾ, ਕੋਈ ਭੂਆ ਦੀ ਮਕਾਨ ਤੋਂ ਆਇਆ ਪੀ ਲੈਂਦਾ। ਸੋ ਇਹੋ ਜਿਹੇ ਨਸ਼ੇੜੀ 8 ਲੱਖ ਤੋਤੇ ਆ। ਇਹਨਾਂ ਦੇ ਤੇ ਹੁਣ ਇਹੋ ਜਿਹੇ ਜਿਹੜੇ ਗੁੰਮਰਾਹ ਕੌਣ ਪ੍ਰਚਾਰ ਆ, ਪਤਾ ਨਹੀਂ ਇਹ ਜ਼ਿਆਦਾ ਚਲਾ ਕੇ ਜਾਂ ਜਿਹੜੇ ਇਹਨਾਂ ਤੇ ਯਕੀਨ ਕਰਨ ਦੇ ਉਹ ਭੁੱਲੇ ਆ। ਜੀ ਬਿਲਕੁਲ। ਤੇ ਅੱਗੇ ਆਪਾਂ ਵੱਧਦੇ ਹਾਂ, ਜਿਹੜਾ ਸਿੱਖਿਆ ਬੋਰਡ ਆ ਉਹ ਗ੍ਰੇਸ ਅੰਕਾਂ ਦੇ ਵਿਵਾਦ ਦੇ ਵਿੱਚ ਘਿਰਿਆ ਆ।
ਜਿਹੜਾ ਸਿੱਖਿਆ ਵਿਭਾਗ ਆ, ਇਹ ਮੇਰੇ ਖਿਆਲ ਦੇ ਨਾਲ ਸਾਲ 'ਚ 365 ਦਿਨ ਹੁੰਦੇ ਤੇ 65 ਦਿਨ ਇਹਨਾਂ ਦੇ ਸੁੱਕੇ ਨਿਕਲਦੇ ਆ, 300 ਦਿਨ ਹੀ ਘੇਰੇ ਰਹਿੰਦੇ ਆ, ਇਹਨਾਂ ਨੂੰ ਘੇਰੇ ਪੈ ਰਹਿੰਦੇ ਆ ਕਿਸੇ ਨਾ ਕਿਸੇ ਪਾਸੋਂ। ਅਸੀਂ ਏਡੇ ਇਹ ਸਲਾਗੇ ਆ ਕਿ ਡਾਹ ਨਹੀਂ ਦਿੰਦੇ ਕਿਸੇ ਨੂੰ। ਆਸਟ੍ਰੇਲੀਆ ਵਾਲੇ ਮਾਮਲੇ ਦੇ ਵਿੱਚ ਚਿੱਠੀਆਂ ਵੀ ਲਿਖੀਆਂ, ਸਾਰਾ ਕੁਛ ਮੈਨੂੰ ਪਹਿਲਾਂ ਵੀ ਕੀਤਾ, ਪਰ ਕਹਿੰਦੇ ਜੀ ਨਹੀਂ, ਉਹਨਾਂ ਨੂੰ ਭੁਲੇਖਾ ਪੈ ਗਿਆ, ਸਾਡਾ ਮਿਆਰ ਤੇ ਉਹਨਾਂ ਤੋਂ ਵੀ ਉੱਚਾ ਹੈ। ਹੁਣ ਇਸੇ ਮਾਮਲੇ ਦੇ ਵਿੱਚ ਵੀ ਇਹ ਇਹੀ ਕਹਿਣ ਡਏ ਆ, ਕਹਿੰਦੇ ਜੀ ਤੁਹਾਨੂੰ ਭੁਲੇਖਾ, ਅਸੀਂ ਜੋ ਵੀ ਕੀਤਾ ਨੇਮ ਕਾਇਦੇ 'ਚ ਕੀਤਾ। ਅਸਲ ਦੇ ਵਿੱਚ ਕੀ ਹੋਇਆ ਜੀ ਕਿ ਐਤਕੀ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਣ ਲੱਗਾ ਕਿ 3,73,000 ਦੇ ਕਰੀਬ 10ਵੀਂ ਦੇ ਵਿਦਿਆਰਥੀ ਸਨ ਸ਼ਾਇਦ। ਉਹਦੇ 'ਚੋਂ ਜਿਹੜਾ ਰਿਜ਼ਲਟ ਆਇਆ ਪਹਿਲਾਂ 1,47,000 ਕੇ 42,000 ਪਾਸ ਸੀਗਾ, ਪਰ ਜਦੋਂ ਉਹਨੂੰ ਸੋਧਿਆ ਗਿਆ, ਗ੍ਰੇਸ ਅੰਕ ਦੇ ਕੇ ਪਾਸ ਕੀਤਾ ਗਿਆ ਵਿਦਿਆਰਥੀਆਂ ਨੂੰ, ਤੇ ਉਹ 2.5 ਲੱਖ ਦੇ ਕਰੀਬ ਗਿਆ ਸੀਗਾ ਜਿਹੜਾ ਉਹ ਪਾਸ ਵਾਲਾ ਅੰਕੜਾ ਸੀਗਾ। ਤੇ ਜਾਨੀ ਜਿਹੜਾ ਪਾਸ ਦਰ, ਜਿਹੜੀ ਪਾਸ ਰੇਸ਼ੋ ਜਿਹੜੀ ਬਣਦੀ ਸੀਗੀ ਪਹਿਲਾਂ 52%, ਉਹ ਯਕਦਮ ਇਹਨਾਂ ਦੇ ਗ੍ਰੇਸ ਅੰਕ ਦੇਣ ਨਾਲ 72% ਤੇ ਚਲੇ ਗਈ। ਹੁਣ ਕਿੱਥੇ 52%, ਕਿੱਥੇ 72%, ਏਡੀ ਵੱਡੀ ਛਾਲ ਵੱਜੀ ਹੈ। ਹੁਣ ਵਿਰਸਾ ਸਿੰਘ ਬਲਟੋ ਵਰਗੇ ਉਹ ਸਫਾਈਆਂ ਦਿੰਦੇ, ਪਤਾ ਨਹੀਂ ਉਹ ਕਿਹੜੇ ਸਿੱਖਿਆ ਬੋਰਡ 'ਚ ਕੰਮ ਕਰਦੇ ਆ, ਉਹ ਕਹਿੰਦੇ ਜੀ ਨਹੀਂ, ਇੱਕ ਅੱਧੇ ਅੰਕ ਦੀ ਤਾਂ ਗ੍ਰੇਸ ਦਿੱਤੀ ਹੈ, ਪਰ ਜਿਹੜੀਆਂ ਹੁਣ ਟਾਈਮਸ ਆਫ ਇੰਡੀਆ ਵਰਗੀਆਂ ਅਖਬਾਰਾਂ ਆ, ਅਜੀਤ ਵਰਗੀਆਂ ਅਖਬਾਰਾਂ ਜਿਹੜੀਆਂ ਇੱਥੋਂ ਦੀਆਂ ਮੋਹਰੀ ਅਖਬਾਰਾਂ ਆ, ਪੰਜਾਬੀ ਮੀਡੀਆ ਦੀਆਂ ਜਾਂ ਕੌਮੀ ਮੀਡੀਆ ਦੀਆਂ, ਉਹਨਾਂ ਦੇ ਵਿੱਚ ਤੱਥਾਂ ਦੇ ਨਾਲ ਇਹ ਗੱਲ ਛਾਪੀ ਗਈ ਕਿ ਗ੍ਰੇਸ ਅੰਕ 17 ਤੋਂ ਲੈ ਕੇ 25 ਤੱਕ ਦਿੱਤੇ ਗਏ ਆ, 25% ਤੱਕ ਦਿੱਤੇ ਗਏ। ਇਹ ਕਹਿੰਦੇ ਜੀ 1-2% ਤੱਕ ਦਿੱਤੇ ਗਏ, ਪਰ ਉਹ ਜਿਹੜੇ ਅਦਾਰੇ, ਮੀਡੀਆ ਅਦਾਰੇ, ਉਹ ਕੁਛ ਇਸ ਨੂੰ ਦੂਸਰੇ ਪਾਸਿਓਂ ਵਿਖਾ ਰਹੇ ਆ ਕਿ ਬਹੁਤ ਵੱਡੇ ਪੱਧਰ ਤੇ ਗ੍ਰੇਸ ਦਿੱਤੀ ਗਈ। ਹੁਣ ਜੇ 25% ਦੀ ਗ੍ਰੇਸ ਦਿੱਤੀ ਗਈ ਤਾਂ ਇਹਦਾ ਮਤਲਬ ਸਿੱਧਾ ਹੈ ਕਿ ਉਹ ਗ੍ਰੇਸ ਇਹ ਤੇ ਹੁਣ ਜਿਹੜੀ ਉਹਨਾਂ ਦੀ ਚੇਅਰਪਰਸਨ ਹੈ ਤੇਜਿੰਦਰ ਕੌਰ ਧਾਲੀਵਾਲ, ਉਹਦਾ ਮੈਂ ਇੱਕ ਬਿਆਨ ਸੁਣ ਲਿਆ ਸੀ, ਉਹ ਕਹਿੰਦੀ ਜੀ ਅਸੀਂ ਇਸ ਕਰਕੇ ਦਿੰਦੇ ਹਾਂ ਗ੍ਰੇਸ ਅੰਕ ਤਾਂ ਕਿ ਜਿਹੜੇ ਵਿਦਿਆਰਥੀ ਹੈ ਉਹਨਾਂ ਦਾ ਸਾਲ ਨਾ ਖਰਾਬ ਹੋਵੇ। ਹੁਣ ਜਿਹੜੇ ਬੱਚੇ ਦਾ ਨੰਬਰ ਹੀ 5 ਹੈ ਜਿਹਦੇ 'ਚ ਤੇ ਆਪਾਂ ਉਹ ਸੋਚੀਏ ਕਿ ਇਹਦਾ ਸਾਲ ਨਾ ਖਰਾਬ ਹੋਵੇ, ਤੇ ਅਗਲੇ ਸਾਲ 'ਚ ਉਹਨੇ ਕਿਹੜਾ ਉੱਥੇ ਜਾ ਕੇ ਲੱਲੜ ਲਾ ਦੇਣੇ ਆ, ਅਗਲੇ ਸਾਲ 'ਚ ਵੀ ਤਾਂ ਉਹੀ ਕਰੇਗਾ। ਸੋ ਉਹਨਾਂ ਦਾ ਤਰਕ ਇਹ ਹੈ ਕਿ ਸਾਲ ਨਾ ਖਰਾਬ ਹੋਵੇ, ਇਸ ਕਰਕੇ ਅਸੀਂ ਗ੍ਰੇਸ ਅੰਕ ਦਿੰਦੇ ਹਾਂ। ਪਰ ਜਿਹੜੇ ਵਿੱਦਿਆ ਖੇਤਰ ਦੇ ਨਾਲ ਜੁੜੇ ਮਾਹਰ ਹੈ, ਉਹ ਕਹਿੰਦੇ ਕਿ ਗ੍ਰੇਸ ਅੰਕ ਉਦੋਂ ਬਣਦਾ ਹੈ ਜਦੋਂ ਮੰਨ ਲਓ ਪਾਸ ਲਈ ਲੋੜੀਂਦੇ ਅੰਕ 33 ਹੈ ਤੇ ਵਿਦਿਆਰਥੀ 32 ਲੈ ਜਾਂਦਾ ਖਿੱਚ ਤੂ ਕੇ, ਇੱਕ ਅੰਕ ਗ੍ਰੇਸ ਦਾ ਦੇ ਕੇ ਅਸੀਂ ਉਹਨੂੰ ਦੂਜੀ ਕਲਾਸ 'ਚ ਲਿਜਾ ਸਕਦੇ ਹਾਂ। ਜਾਂ ਉਦੋਂ ਗ੍ਰੇਸ ਅੰਕ ਬਣਦੇ ਆ ਜਦੋਂ ਕੋਈ ਪੇਪਰ, 2 ਪੇਪਰ ਬਣੇ ਆ ਤੇ ਇੱਕੋ ਦਿਨ ਆ, ਇੱਕੋ ਕਲਾਸ ਦੇ ਵਿਦਿਆਰਥੀ, ਇੱਕੋ ਤਰ੍ਹਾਂ ਦੇ ਵਿਦਿਆਰਥੀ ਆ, ਦੋਨਾਂ ਨੂੰ ਅਲੱਗ-ਅਲੱਗ, ਤੇ ਇੱਕ ਪੇਪਰ ਔਖਾ ਆ ਗਿਆ, ਇੱਕ ਬਹੁਤ ਸੌਖਾ ਆ ਗਿਆ, ਉਦੋਂ ਵੀ ਉਸ ਹਾਲਤ ਦੇ ਵਿੱਚ ਵੀ ਗ੍ਰੇਸ ਅੰਕ ਦਿੱਤੇ ਜਾ ਸਕਦੇ ਆ ਕਿ ਭਾਈ ਨਹੀਂ, ਇਹ ਪੇਪਰ ਹੈ ਜਿਹੜਾ ਸਿਲੇਬਸ ਚੋਂ ਬਾਹਰ ਆ ਗਿਆ ਜਾਂ ਬਹੁਤ ਜ਼ਿਆਦਾ ਔਖਾ ਆ ਗਿਆ, ਉਸ ਹਾਲਤ ਦੇ ਵਿੱਚ ਵੀ ਕੁਛ ਗ੍ਰੇਸ ਅੰਕ ਦਿੱਤੇ ਜਾ ਸਕਦੇ। ਪਰ 20-25% ਜੇ ਸੱਚ ਆ ਤੇ ਇਹ ਜਿਹੜੇ ਗ੍ਰੇਸ ਅੰਕ ਨੇ ਇਹ ਤੇ ਬਹੁਤ ਜ਼ਿਆਦਾ ਜਿਹੜੇ ਕਹਿ ਸਕਦੇ ਆ ਕਿ ਖਿੱਚ ਧੂ ਕੀਤੀ ਗਈ ਹੈ, ਰਿਜ਼ਲਟ ਵਧੀਆ ਬਣਾ ਲਿਆ ਜਾਵੇ। ਕਿਉਂਕਿ ਹਰਿਆਣੇ ਦੇ ਵਿੱਚ ਇਹਨਾਂ ਦਾ ਰਿਜ਼ਲਟ ਬੜਾ ਡਿੱਗ ਪਿਆ ਸੀ ਆ ਪਿੱਛੇ ਜੇ ਰਿਜ਼ਲਟ ਆਇਆ। ਹਰਿਆਣਾ ਸਰਕਾਰ ਦੀ ਬੜੀ ਨਖੇਧੀ ਹੋਈ ਸੀ, ਬੜੀ ਨੁਕਤਾਚੀਨੀ ਹੋਈ ਸੀ, ਕੌਮੀ ਪੱਧਰ ਤੇ ਇਹਨਾਂ ਨੂੰ ਜਿਹੜੀ ਹੈ ਸ਼ਰਮ ਆਈ ਸੀਗੀ ਕਿ ਅਸੀਂ ਕੀ ਕਰ ਬੈਠੇ, ਹਰਿਆਣੇ ਤੋਂ ਡਰੇ। ਇਹ ਵੀ ਸ਼ਾਇਦ ਇਹਨਾਂ ਨੂੰ ਵੀ ਇਹ ਸੀਗਾ ਕਿ ਅਸੀਂ ਵੀ ਇਸ ਪਾਸਿਓਂ ਨਾ ਰਹਿ ਜਾਈਏ, ਸਾਨੂੰ ਵੀ ਇਹੋ ਜਿਹੀਆਂ ਕਟਾਕਸ਼ਾਂ ਸੁਣਨੀਆਂ ਨਾ ਪੈਣ, ਤੇ ਇਹਨਾਂ ਨੇ ਇਹ ਰੱਸਾ ਖਿੱਚ ਦਿੱਤਾ। ਪਰ ਇਹਨਾਂ ਨੇ ਜ਼ਿਆਦਾ ਹੀ ਕੁਛ ਰੱਸਾ ਖਿੱਚ ਦਿੱਤਾ ਕਿ 62,000 ਵਿਦਿਆਰਥੀਆਂ ਨੂੰ ਫਾਇਦਾ ਹੋਇਆ ਗ੍ਰੇਸ ਅੰਕਾਂ ਦਾ। 62,000 ਵਿਦਿਆਰਥੀਆਂ ਨੂੰ 3,73,000 ਸ਼ਾਇਦ 3,73,000 ਕੁੱਲ ਸੀ, ਉਹਦੇ ਚੋਂ 62% ਵਿਦਿਆਰਥੀਆਂ ਦਾ ਛੜੱਪਾ ਮਰਾਇਆ ਗਿਆ, ਡੱਡੂ ਛੜੱਪਾ ਮਰਾ ਕੇ ਉਹਨਾਂ ਨੂੰ ਖਰਗੋਸ਼ ਤੋਂ ਅੱਗੇ ਲਿਖਾ ਦਿੱਤਾ ਗਿਆ, ਚਲੋ ਭਾਈ ਤੁਸੀਂ ਵੀ ਨਾਲ ਰਹੋ ਜੀ। ਤੇ ਅੱਗੇ ਵਧਦੇ ਹਾਂ। ਰਾਜਸਥਾਨ ਦੀ ਮਹਿਲਾ ਕਮਿਸ਼ਨ ਦੀ ਮੈਂਬਰ ਨੇ ਬਲਾਤਕਾਰ ਪੀੜਤਾਂ ਦੇ ਨਾਲ ਸੈਲਫੀਆਂ ਖਿੱਚੀਆਂ। ਇੱਥੇ ਤਾਂ ਕਈ ਜਦੋਂ ਅਖਬਾਰਾਂ ਦੇ ਵਿੱਚ ਖਬਰ ਆਉਂਦੀ, ਨਾਮ ਵੀ ਉਹਨਾਂ ਦਾ ਗੁਪਤ ਰੱਖ ਲੈਂਦੇ ਆ, ਇਹ ਸਾਰਿਆਂ ਨੂੰ ਸ਼ਕਲਾਂ ਵੀ ਦਿਖਾਈ ਜਾਂਦੇ ਆ। ਇਹ ਬਿਲਕੁਲ ਤੁਸੀਂ ਦਰੁਸਤ ਫਰਮਾਇਆ। ਵਜ੍ਹਾ ਕਹੀ ਗੱਲ ਕਿ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਇਹਨਾਂ ਮਾਮਲਿਆਂ 'ਚ ਜੀ, ਔਰ ਕਈ ਮਾਮਲਿਆਂ 'ਚ ਪੱਤਰਕਾਰਾਂ ਨੂੰ ਝਿੜਕਾਂ ਵੀ ਪਈਆਂ, ਪੱਤਰਕਾਰਾਂ ਤੇ ਕਾਰਵਾਈਆਂ ਵੀ ਹੋਈਆਂ ਕਿ ਤੁਸੀਂ ਨਾਂ ਨਹੀਂ ਛਾਪਣਾ, ਤੁਸੀਂ ਉਹਦਾ ਐਗਜ਼ੈਕਟ ਐਡਰੈਸ ਨਹੀਂ ਦੇਣਾ, ਬਹੁਤ ਸਾਰੀਆਂ, ਚਿਹਰਾ ਨਹੀਂ ਤੁਸੀਂ ਦਿਖਾ ਸਕਦੇ, ਬਹੁਤ ਕੁਛ ਆ। ਕਿਉਂਕਿ ਇਹ ਚੰਗੀ ਗੱਲ ਵੀ ਹੈ ਕਿਉਂਕਿ ਪੀੜਤਾਂ ਨੇ ਅੱਗੇ ਆਪਣਾ ਜੀਵਨ ਵੀ ਬਸਰ ਕਰਨਾ ਸਮਾਜ ਦੇ ਅੰਦਰ। ਸਾਡੇ ਸਮਾਜ ਦੇ ਤੁਹਾਨੂੰ ਪਤਾ ਹੀ ਕਿੰਨੇ ਰੂਪ ਆ ਤੇ ਕਿੰਨੇ ਗਰੂਪ ਆ ਇਸ ਸਮਾਜ ਦੀਆਂ
ਮਾਨਸਿਕਤਾਵਾਂ ਦੇ ਜਿਹੜੇ ਦਾਇਰੇ ਆ। ਇਹ ਇਸ ਕਰਕੇ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਸਹੀ ਹੈ ਕਿ ਬਹੁਤ ਪਰਦਾ ਰੱਖਿਆ ਜਾਂਦਾ, ਪਰ ਇੱਥੇ ਜਿਨ੍ਹਾਂ ਦੇ ਜ਼ਿੰਮੇ ਆ ਦੇਖੋ ਮਹਿਲਾਵਾਂ ਦੇ ਹਿੱਤ, ਬੀਬੀਆਂ ਦੇ ਜਿਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਜ਼ਿੰਮੇ ਹੈ, ਉਹ ਕੀ ਕਰ ਰਹੀਆਂ ਨੇ। ਇਹ ਦਰਅਸਲ ਜਿਹੜੀ ਆ ਪਿੱਛੇ ਜੇ ਖਬਰ ਆਈ ਸੀਗੀ ਕਿ ਇੱਕ ਰਾਜਸਥਾਨ ਦੀ ਵਿਆਹੁਤਾ ਸੀਗੀ, ਉਹਦੇ ਸਹੁਰਿਆਂ ਨੇ 51,000 ਦਾਜ ਮੰਗਿਆ, ਉਹ ਦੇ ਨਹੀਂ ਸਕੀ ਤੇ ਉਹਨਾਂ ਨੇ ਕੀ ਕੀਤਾ ਕਿ ਉਹ ਟੈਟੂ ਜਿਹੜੇ ਬਣਦੇ ਆ ਉਹ ਬਣਾ ਦਿੱਤੇ, ਉਹਦੇ ਸਰੀਰ ਤੇ ਗੁੰਦਵਾ ਦਿੱਤੇ, ਉਹਦੇ ਮੱਥੇ ਤੇ ਲਿਖ ਦਿੱਤਾ ਮੇਰਾ ਬਾਪ ਚੋਰ ਹੈ, ਔਰ ਬਾਹਾਂ ਤੇ ਉਹਦੇ ਗਾਲਾਂ ਲਿਖ ਦਿੱਤੀਆਂ ਸਨ ਉਸ ਵਿਆਹੁਤਾ ਦੇ। ਔਰ ਉਹਦੀ ਇਹ ਪੁੱਛਗਿੱਛ ਕਰਨ ਗਈਆਂ ਸਨ ਤੇ ਉੱਥੇ ਜਾ ਕੇ ਇਹਨਾਂ ਜਿਹੜੀਆਂ ਪੜ੍ਹੀਆਂ ਲਿਖੀਆਂ ਤੇ ਅਹੁਦੇਦਾਰ ਬੀਬੀਆਂ ਨੇ ਇਹ ਚੰਨ ਚੜਾ ਦਿੱਤਾ। ਇਹ ਮੈਂਬਰ ਹੈ ਜਿਹੜੀ ਸੌਮਿਆ ਗੁਜਰ, ਉਹਦੇ ਤੇ ਲੱਗਾ ਦੋਸ਼ ਕਿ ਉਹਨੇ ਆਪਣੇ ਦੇ ਨਾਲ ਉੱਥੇ ਸੈਲਫੀਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਇਹ ਜਦੋਂ ਸੈਲਫੀਆਂ ਖਿੱਚਣ ਡਈ ਸੀ, ਪਤਾ ਨਹੀਂ ਕਿਹੜੀ ਮਨਸ਼ਾ ਦੇ ਨਾਲ, ਕਿਹੜੀ ਭਾਵਨਾ ਦੇ ਨਾਲ, ਉਦੋਂ ਇਹਦੀ ਸੈਲਫੀ ਖਿੱਚਦਿਆਂ ਨੇ ਕਿਸੇ ਨੇ ਤਸਵੀਰ ਖਿੱਚ ਲਈ, ਸੈਲਫੀਆਂ ਖਿੱਚ ਰਹੀ ਸੀ, ਉਹ ਤਸਵੀਰ ਐਸੀ ਖਿੱਚੀ ਕਿ ਹੁਣ ਇਹ ਬੀਬੀ ਖਿੱਚੀ ਗਈ। ਸੌਮਿਆ ਗੁਜਰ ਇਹ ਜਿਹੜੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਹੈ ਰਾਜਸਥਾਨ ਦੀ, ਉਹਨੇ ਇਹਨੂੰ ਖਿੱਚ ਲਿਆ ਤੇ ਦੱਸ ਕਿ ਤੈਨੂੰ ਉੱਥੇ ਸੈਲਫੀਆਂ ਖਿੱਚਣ ਦੀ ਕੀ ਪਈ ਸੀ, ਜਿਹੜੀ ਉੱਥੇ ਮਾਰ ਲੱਗੀ ਸੀ ਸੈਲਫੀਆਂ ਖਿੱਚਣ ਲਈ। ਤੇ ਇਹਨੇ ਅੱਗੋਂ ਕਮਾਲ ਦਾ ਜਵਾਬ ਦਿੱਤਾ, ਆਂਦੀ ਕਿ ਸੈਲਫੀਆਂ ਤੇ ਅਸੀਂ ਤੇ ਵੈਸੇ ਹੀ ਖਿੱਚਣ ਡਏ ਸੀ, ਅਸੀਂ ਤੇ ਉਹਨੂੰ ਭਰਮਾਉਣ ਡਏ ਸੀ, ਉਹਨੂੰ ਵਰਚਾਉਣ ਡਏ ਸੀ, ਕਿਉਂਕਿ ਉਹ ਤੇ ਪਾਗਲ ਲੱਗਦੀ ਹੈ, ਕਦੇ ਕੁਛ ਕਹਿੰਦੀ, ਕਦੇ ਕੁਛ ਕਹਿੰਦੀ, ਕਦੇ ਹੱਸਣ ਲੱਗ ਜਾਂਦੀ, ਕਦੇ ਰੋਣ ਲੱਗ ਜਾਂਦੀ, ਮੈਂ ਤਾਂ ਉਹਨੂੰ ਆਰੇ ਲਾਉਂਦੀ ਸੀ। ਅੱਛਾ ਜੀ। ਹੁਣ ਦੇਖੋ ਇੱਕ ਮਹਿਲਾ ਕਮਿਸ਼ਨ ਦੀ ਮੈਂਬਰ ਜਿਹੜੀ ਉਹ ਨਾਲ ਡਾਕਟਰ ਵੀ ਆ, ਉਹ ਡਾਕਟਰ ਵੀ ਹੈ ਨਾਲ, ਉਹ ਪਾਗਲਾਂ ਦੇ ਵੀ ਸਰਟੀਫਿਕੇਟ ਵੰਡਦੀ ਫਿਰਦੀ ਹੈ। ਦੱਸੋ, ਉਹ ਆਪਣੇ ਆਪ ਨੂੰ ਬਚਾਉਣ ਲਈ ਦੂਜੇ ਨੂੰ ਪਾਗਲ ਵੀ ਦੱਸ ਸਕਦੀ ਹੈ ਕਿ ਉਹ ਤਾਂ ਪਾਗਲ ਹੈ ਜੀ, ਅਸੀਂ ਉਹਨੂੰ ਆਰੇ ਲਾ ਰਹੀਆਂ ਸੀ। ਹੁਣ ਜੇ ਤੁਸੀਂ ਆਰੇ ਹੀ ਲਾਉਣਾ ਸੀ ਤੇ ਸੈਲਫੀਆਂ ਖਿੱਚ ਕੇ ਆਰੇ ਲਾਉਣਾ, ਜੇ ਤੁਸੀਂ ਗੱਲ ਉਹਦੇ ਨਾਲ ਕੋਈ ਪਿਆਰ ਨਾਲ ਕਰਨੀ ਹੈ, ਕੋਈ ਹੋਰ ਵੀ ਢੰਗ ਵਰਤਿਆ ਜਾ ਸਕਦਾ ਸੈਲਫੀਆਂ ਖਿੱਚ ਕੇ। ਪਰ ਇਹ ਜਿਹੜੀਆਂ ਸੈਲਫੀਆਂ ਖਿੱਚਣ ਵਾਲੀਆਂ ਆ, ਇੱਕ ਸਾਡੇ ਹੋਰ ਭਾਜਪਾ ਵਾਲਿਆਂ ਦੀ ਬੀਬੀ ਪੰਕਜਾ ਮੁੰਡੇ, ਗੋਪੀਨਾਥ ਮੁੰਡੇ ਜਿਹੜੇ ਮਹਿਰੂਮ ਨੇਤਾ ਸੀਗੇ, ਮਰਹੂਮ ਨੇਤਾ ਗੋਪੀਨਾਥ ਮੁੰਡੇ, ਉਹਨਾਂ ਦੀ ਲੜਕੀ ਹੈ ਪੰਕਜਾ ਮੁੰਡੇ, ਉਹ ਗਈ ਸੀ ਲੋਕਾਂ ਪੀੜਤਾਂ ਦਾ ਦੁੱਖ ਜਾਣਨ, ਉੱਥੇ ਜਾ ਕੇ ਉਹ ਪਿਕਨਿਕ ਮਨਾਉਣ ਲੱਗ ਪਈ ਬੀਬੀ। ਉਹ ਉੱਥੇ ਸੈਲਫੀਆਂ ਲੈ ਕੇ ਆਪਣੇ ਟਵਿੱਟਰ ਅਕਾਊਂਟ ਤੇ ਪਾਉਣ ਲੱਗ ਪਈ ਕਿ ਮੈਂ ਉੱਥੇ ਸੋਕੇ ਵਾਲੇ ਏਰੀਏ 'ਚ ਖੜੀ ਹਾਂ। ਸੋ ਇਹੋ ਜਿਹੀ ਮਾਨਸਿਕਤਾ ਇਹਨਾਂ ਬੀਬੀਆਂ ਦੀ ਹੈ। ਤਾਂ ਮੇਰੇ ਖਿਆਲ ਦੇ ਨਾਲ ਜਿਹੜੀਆਂ ਬੀਬੀਆਂ ਜਿਹੜੀਆਂ ਇਹੋ ਜਿਹੇ ਅਹੁਦੇ ਤੇ ਬੈਠੀਆਂ, ਇਹਨਾਂ ਨੂੰ ਦੁਬਾਰਾ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਇਹ ਕੀ ਕਾਬਲ ਹੈ, ਯੋਗਤਾ ਹੈ ਇਹਨਾਂ ਦੀ, ਜੋ ਜ਼ਿੰਮੇਵਾਰੀ ਇਹਨਾਂ ਨੂੰ ਸੌਂਪੀ ਗਈ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਇਸ ਤਰ੍ਹਾਂ ਦੀ ਪੀੜਤਾ ਦੇ ਨਾਲ ਜਾਂਦੇ ਹੋ ਤਾਂ ਤੁਹਾਨੂੰ ਜਿਹੜਾ ਰਵੱਈਆ ਰੱਖਣਾ ਚਾਹੀਦਾ, ਵਤੀਰਾ ਰੱਖਣਾ ਚਾਹੀਦਾ, ਉਹ ਹਮਦਰਦਾਨਾ ਰੱਖਣਾ ਚਾਹੀਦਾ। ਤੇ ਜਦੋਂ ਤੁਸੀਂ ਕਿਸੇ ਰੇਪ ਵਿਕਟਮ ਦੇ ਨਾਲ ਇਸ ਤਰ੍ਹਾਂ ਸੈਲਫੀਆਂ ਖਿੱਚਣੀਆਂ ਸ਼ੁਰੂ ਕਰ ਦਿਓਗੇ ਤੇ ਕਿਹੋ ਜਿਹੀ ਭਾਵਨਾ ਉਹਦੇ ਅੰਦਰ ਉਪਜੇਗੀ ਕਿ ਇਹ ਮੈਨੂੰ ਇਨਸਾਫ ਦੇਣਾ ਹੀ ਹੈ, ਇਹ ਤੇ ਮੇਰਾ ਮਜ਼ਾਕ ਉਡਾਉਣਾ ਹੀ ਹੈ। ਸੋ ਇਹਨਾਂ ਨੂੰ ਥੋੜਾ ਜਿਹਾ ਸਖਤੀ ਦੇ ਨਾਲ ਕਹਿਣ ਦੀ ਲੋੜ ਹੈ ਕਿ ਇਹੋ ਜਿਹੀਆਂ ਚੀਜ਼ਾਂ ਤੋਂ ਬਾਜ ਆਇਆ ਜਾਵੇ। ਜੇ ਬੀਬੀਆਂ ਹੀ ਬੀਬੀਆਂ ਦੇ ਨਾਲ ਇਸ ਤਰ੍ਹਾਂ ਕਰਨ ਲੱਗ ਪਈਆਂ ਤੇ ਫਿਰ ਤੇ ਲੈ ਲਈ ਮਰਦਾਨਾ ਸਮਾਜ ਤੋਂ ਬਰਾਬਰ ਹੀ ਤੁਸੀਂ। ਜੀ ਬਿਲਕੁਲ। ਅਤੇ ਅੱਗੇ ਵਧਦੇ ਹਾਂ, DLF ਜ਼ਮੀਨ ਵਿਵਾਦ ਦੇ ਉੱਤੇ ਜਸਟਿਸ ਢੀਂਗਰਾ ਦੀ ਰਿਪੋਰਟ ਫਿਰ ਲਟਕੀ। ਜਹਾਂ ਤੁਮ ਲਟਕੇ ਵਹਾਂ ਹਮ ਲਟਕੇ, ਅਬ ਝਟਕੇ ਹੀ ਝਟਕੇ, ਜਿਵੇਂ ਉਹ ਕਹਿੰਦੇ ਹੁੰਦੇ ਆ ਨਾ, ਬਸ ਉਸੇ ਤਰੀਕੇ ਦੀ ਹੈ ਜੀ, ਲਟਕੇ ਝਟਕੇ ਹੀ ਹੈ। ਅਸਲ ਦੇ ਵਿੱਚ ਰਾਬਰਟ ਵਾਡਰਾ ਦੇ ਨਾਲ ਜੁੜਿਆ ਮਾਮਲਾ ਕਿ ਜਿਵੇਂ ਕਿਸੇ ਤਰੀਕੇ ਜਿਵੇਂ ਇੱਥੇ ਠੱਗੀ ਹੋਈ ਹੁਸ਼ਿਆਰਪੁਰ ਕਿਸਾਨਾਂ ਦੇ ਨਾਲ, ਉਵੇਂ ਹੋਈ ਸੀ DLF ਵਾਲੀ ਜੀ ਕਿ ਕਿਸ ਤਰੀਕੇ ਦੇ ਨਾਲ ਜ਼ਮੀਨ ਹੈ ਜਿਹੜੀ ਉਹ ਲੈ ਕੇ ਤੇ ਅੱਗੋਂ ਉਹ ਜਿਹੜੀ ਉਹ ਕਾਰੋਬਾਰੀ ਬਣਾ ਦਿੱਤੀ ਗਈ ਜ਼ਮੀਨ ਤੇ ਕਿਵੇਂ ਮਹਿੰਗੇ ਰੇਟ ਤੇ ਜਿਹੜੀ ਚੁੱਕ ਦਿੱਤੀ ਗਈ ਵਾਡਰਾ ਵੱਲੋਂ। ਇਹ ਸ਼ੁਰੂ ਤੋਂ ਹੀ ਵਿਵਾਦ ਜਿਹੜਾ ਆ ਉਹ ਇਸ ਐਂਗਲ ਤੇ ਜੁੜਦਾ ਰਿਹਾ ਕਿ ਸੋਨੀਆ ਦਾ ਜਵਾਈ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਬੰਦਾ ਕਿ ਜਿਵੇਂ ਅੱਗੇ ਵੀ ਮੈਂ ਇੱਕ ਦਿਨ ਕਿਹਾ ਸੀਗਾ ਕਿ ਇੱਥੇ ਤਾਂ ਲੋਕ ਇਹ ਗੱਲ ਕਹਿਣ ਲੱਗ ਪਏ ਸੀਗੇ ਕਿ ਜਿਵੇਂ ਵਿਸ਼ਵ ਦੇ ਵਿੱਚ, ਦੁਨੀਆ ਦੇ ਵਿੱਚ ਇੱਕ ਮੁਲਕ ਹੈ ਜਮਾਇਕਾ, ਉੱਥੇ ਕਹਿਣ ਲੱਗ ਪਏ ਸੀ ਨੇੜੇ ਕਿ ਆਹ ਏਰੀਆ ਜਿਹੜਾ ਜਮਾਇਕਾ ਹੈ, ਇਹ ਜਮਾਈ ਦਾ, ਗੜਗਾਉਂ ਹੋਇਆ, NCR ਹੈ, ਉਹ ਕਹਿੰਦੇ ਸੀ ਕਿ ਇਹ ਏਰੀਆ ਰਾਬਰਟ ਵਾਡਰਾ ਦਾ। ਤੇ ਉੱਥੇ ਜੋ ਹੋਇਆ ਸਾਰਿਆਂ ਨੂੰ ਪਤਾ, ਕਿਸ ਤਰ੍ਹਾਂ ਭੁਪਿੰਦਰ ਹੁੱਡਾ ਦੀ ਸਰਕਾਰ ਨੇ ਪੱਖ ਪੂਰਿਆ, ਕਿਉਂਕਿ ਕਾਂਗਰਸ ਦੀ ਸੀ ਸਰਕਾਰ, ਕਿਸ ਤਰ੍ਹਾਂ ਉਹ ਹੇਰਾ ਫੇਰੀਆਂ ਹੋਈਆਂ, ਸਾਰਾ ਚਿੱਠਾ ਜਿਹੜਾ ਉਹ ਸਾਰੇ ਸੰਸਾਰ ਨੂੰ ਇੱਥੇ ਪਤਾ ਆ। ਪਰ ਦੂਜੇ ਪਾਸੇ ਜੇ ਇਹ ਕਮਿਸ਼ਨ ਦੀ ਗੱਲ ਕਰੀਏ, ਜਿਹੜਾ ਇੱਕ ਮੈਂਬਰੀ ਕਮਿਸ਼ਨ ਹੈ ਢੀਂਗਰਾ, SN ਢੀਂਗਰਾ ਕਮਿਸ਼ਨ, ਇਹਦਾ ਕਾਰਜਕਾਲ ਜਿਹੜਾ ਅੱਜ ਇੱਕ ਵਾਰ ਫਿਰ ਵਧਾਉਣ ਦੀ ਮੰਗ ਕੀਤੀ ਗਈ ਕਿ ਇਹਦਾ ਕਾਰਜਕਾਲ ਜਿਹੜਾ ਵਧਾਇਆ ਜਾਵੇ। ਇਹਨੇ ਕਿਉਂਕਿ ਅੱਜ ਰਿਪੋਰਟ ਜਿਹੜੀ ਦਾਖਲ ਕਰਨੀ ਸੀ ਤੇ ਇਹਨੇ ਹੁਣ ਜਾ ਕੇ ਇਹ ਤਰਕ ਦਿੱਤਾ ਜੀ ਕਿ ਸਾਡੀ ਜਾਂਚ ਹਾਲੇ ਅੱਧੀ ਅਧੂਰੀ ਹੈ, ਸਾਨੂੰ ਹੋਰ ਸਮਾਂ ਦਿੱਤਾ ਜਾਵੇ। ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ।
ਸੂਬਾ ਸਰਕਾਰ ਕੀ ਟਾਈਮ ਦਿੰਦੀ ਹੈ ਜਾਂ ਨਹੀਂ, ਇਹ ਉਹਦੇ ਤੇ ਹੁਣ ਨਿਰਭਰ ਆ। ਪਰ ਇਹ 3 ਵਾਰੀ ਪਹਿਲਾਂ ਸਮਾਂ ਲੈ ਚੁੱਕਾ ਹੈ। ਹੁਣ NS ਢੀਂਗਰਾ ਤੇ ਜਿਹੜਾ SN ਢੀਂਗਰਾ ਜਿਹੜਾ ਇਹਦੇ ਤੇ ਖੁਦ ਤੇ ਇਲਜ਼ਾਮ ਲੱਗਦਾ ਹੈ ਕਿ ਇਹਨੇ ਜਾਂਚ ਦੇ ਦੌਰਾਨ ਹੀ ਕੀਮਤੀ ਤੋਹਫੇ ਹਾਸਲ ਕੀਤੇ ਆ, ਬੜੇ ਕੀਮਤੀ ਤੋਹਫੇ ਹਾਸਲ ਕੀਤੇ ਆ। ਇਹੀ ਇਸ ਦੇਸ਼ ਦੀ ਬਦਕਿਸਮਤੀ ਹੈ ਕਿ ਇੱਥੇ ਜਾਂਚ ਕਰਨ ਵਾਲਿਆਂ ਦੀ ਵੀ ਮੁੜ ਕੇ ਜਾਂਚ ਕਰਵਾਉਣੀ ਪੈਂਦੀ ਹੈ। ਜਾਂਚ ਕਰਦੇ ਕਰਦੇ ਕੋਈ ਗਾਂਠ ਸਾਂਠ ਤੇ ਨਹੀਂ ਕਰਦੇ। ਸੋ ਇਹੀ ਬਦਕਿਸਮਤੀ ਹੈ। ਇੱਥੇ ਇੱਕ ਵਾਕਿਆ ਤੁਹਾਨੂੰ ਮੈਂ ਸੁਣਾਉਣਾ ਵਾ ਜੀ ਕਿ ਇੱਕ ਬੜੇ ਵੱਡੇ ਅਫਸਰ ਨੇ ਇੱਕ ਬਹੁਤ ਤਗੜੇ ਕਾਰਪੋਰੇਟ ਘਰਾਣੇ ਤੇ ਰੇਡ ਕੀਤੀ ਸੀ ਕਿਸੇ ਜ਼ਮਾਨੇ ਚ ਤੇ ਟਰੱਕ ਭਰ ਕੇ ਕਾਗਜ਼ਾਂ ਦਾ ਲੈ ਕੇ ਗਿਆ ਸੀ, ਟਰੱਕ ਭਰ ਕੇ ਕਾਗਜ਼ਾਂ ਦਾ ਤੇ ਹਫ਼ਤੇ ਦੇ ਅੰਦਰ ਅੰਦਰ ਹੀ ਉਹ ਰਿਟਾਇਰਮੈਂਟ ਲੈ ਗਿਆ। ਉਹ ਅਫਸਰ ਰਿਟਾਇਰਮੈਂਟ ਹੀ ਲੈ ਗਿਆ। ਉਹ ਜਾਂਚ ਪੜਤਾਲ ਟਰੱਕ ਕਾਗਜ਼ਾਂ ਦਾ ਕਿਤੇ ਛੱਡ ਹੀ ਗਿਆ। ਤੇ ਉਹ ਜਦੋਂ ਮਹੀਨਾ ਕੁ ਪਿਆ, ਉਹ ਅਫਸਰ ਸੀ ਜਿਹੜਾ ਉਸ ਕਾਰਪੋਰੇਟ ਘਰਾਣੇ ਦੇ ਉੱਚ ਅਹੁਦੇ ਤੇ ਜਾ ਬੈਠਾ ਤੇ ਉਹਦਾ ਮੁੰਡਾ ਵੀ CODO ਲੱਗ ਗਿਆ ਉਸੇ ਕੰਪਨੀ ਦੇ ਵਿੱਚ। ਇਹੋ ਜਿਹਾ ਕੁਛ ਹੁੰਦਾ। ਇੱਥੇ ਉਹੀ ਗੱਲ ਹੈ ਕਿ ਜਾਂਚ ਕਰਨ ਵਾਲਿਆਂ ਦੀ ਵੀ ਜਾਂਚ ਕਰਵਾਉਣੀ ਪੈਂਦੀ ਹੈ। ਹੁਣ ਮੇਰੇ ਖਿਆਲ ਦੇ ਨਾਲ SN ਢੀਂਗਰਾ ਤੇ ਕਿਉਂਕਿ ਸਰਕਾਰ ਇੱਥੇ ਹੁਣ ਵਿਰੋਧੀ ਦਲ ਦੀ ਹੈ, ਉਹ ਤੇ ਮੌਜ 12 ਗਈਆਂ ਚਲੀਆਂ ਗਈਆਂ। ਹੁਣ ਇੱਥੇ ਦੂਜੀ ਸਰਕਾਰ ਆ ਤੇ ਦੂਜੀ ਸਰਕਾਰ ਮੇਰੇ ਖਿਆਲ ਨਾਲ ਇਹਨੂੰ ਟਾਈਮ ਨਹੀਂ ਦੇਵੇਗੀ। ਹੁਣ ਇੰਨਾ ਜ਼ਰੂਰ ਟਾਈਮ ਦੇਵੇਗੀ ਕਿ ਭਾਈ ਤੁਸੀਂ ਸੜਕ ਲਵੋ, ਹੁਣ ਨਿਕਲ ਜਾਓ ਜੀ। ਬਿਲਕੁਲ ਬਿਲਕੁਲ। ਅੱਗੇ ਜਿਹੜੇ ਆਪਾਂ ਗੱਲ ਕਰਦੇ ਹਾਂ, ਅਵਤਾਰ ਸਿੰਘ ਨਾਮ ਦੇ ਇੱਕ ਸਿੱਖ ਨੇ ਦੁਨੀਆ ਦੇ ਵਿੱਚ ਸ਼ੋਭਾ ਖੱਟੀ, ਪੱਗ ਦੇ ਨਾਲ ਇੱਕ ਔਰਤ ਦੀ ਜਾਨ ਬਚਾਈ। ਇਹ ਕੈਨੇਡਾ ਦੀ ਘਟਨਾ ਹੈ ਜੀ। ਅਵਤਾਰ ਸਿੰਘ ਤੇ ਉਹਦਾ ਬੇਟਾ ਪਾਲ ਸਿੰਘ ਕਿਤੇ ਖੇਤਾਂ 'ਚ ਕੰਮ ਕਰਦਾ ਸੀਗੇ ਤੇ ਨਾਲ ਜਿਹੜਾ ਥਾਮਸਨ ਦਰਿਆ ਵਗਦਾ ਉਹਦੇ 'ਚ ਕਿਸੇ ਕੁੜੀ ਦੇ ਡਿੱਗਣ ਦੀ ਇਹਨਾਂ ਨੂੰ ਆਵਾਜ਼ ਆਈ, ਪਤਾ ਲੱਗਿਆ। ਉਹ ਮੁੰਡਾ ਤੇ ਹਾਲੇ ਦੱਸਦਾ, ਕਹਿੰਦਾ ਮੈਂ ਤੇ ਸਲਾਹ ਹੀ ਕਰੀ ਜਾਂਦਾ ਸੀਗਾ ਕਿ ਕਿਵੇਂ ਕਰੀਏ ਹੁਣ। ਕਹਿੰਦਾ ਬਾਪੂ ਸਾਡਾ ਗਿਆ ਪੱਗ ਕਿਤੇ, ਉਹਨੇ ਅੱਗ ਸੁੱਟੀ, ਕੁੜੀ ਨੂੰ ਕੁਸ਼ਲ ਮੰਗਲ ਬਾਹਰ ਕੱਢ ਲਿਆ। 14 ਕੁ ਵਰ੍ਹਿਆਂ ਦੀ ਕੁੜੀ ਆ। ਔਰ ਹੁਣ ਉਹਦੇ ਮਾਪਿਆਂ ਨੇ ਵੀ ਇਸ ਵਿਅਕਤੀ ਨੂੰ, ਅਵਤਾਰ ਸਿੰਘ ਹੋਤੀ ਜੀ ਦਾ ਨਾਂ ਹੈ, ਉਹਨੂੰ ਬੜਾ ਮਾਣ ਸਨਮਾਨ ਬਖਸ਼ਿਆ ਕਿ ਗ੍ਰੇਟ ਇਨਸਾਨ ਹੈ, ਬੰਦਾ ਬਹੁਤ ਮਹਾਨ ਬੰਦਾ ਜਿਹਨੇ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਬਜ਼ੁਰਗ ਆਦਮੀ ਨੇ ਕੁੜੀ ਦੀ ਜਾਨ ਬਚਾਈ ਹੈ। ਸੋ ਸਾਰੇ ਮੀਡੀਆ ਨੇ, ਪੂਰੇ ਸੰਸਾਰ ਦੇ ਮੀਡੀਆ ਨੇ ਅਵਤਾਰ ਸਿੰਘ ਹੋਤੀ ਦਾ ਸ਼ੁਕਰੀਆ ਕੀਤਾ, ਸਲਾਮ ਕੀਤੀ ਹੈ, ਉਹਨਾਂ ਦੀ ਸ਼ੋਭਾ ਕੀਤੀ ਹੈ ਉਹਨਾਂ ਦੀ ਇਸ ਬਹਾਦਰੀ ਲਈ, ਇਸ ਕਾਰਜ ਲਈ। ਪਰ ਮੈਨੂੰ ਕਈ ਵਾਰੀ ਥੋੜਾ ਜਿਹਾ ਸ਼ਿਕਵਾ ਰਹਿੰਦਾ ਹੈ ਕਿ ਇੱਥੇ ਮਹੀਨਾ ਡੇਢ ਮਹੀਨਾ ਪਹਿਲਾਂ ਭਾਖੜਾ ਨਹਿਰ, ਜਿਹਦਾ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ, ਇਸ ਪਾਣੀ ਦੇ ਵਹਾਅ ਚੋਂ ਇੱਕ ਨੌਜਵਾਨ ਨੇ ਇਸੇ ਤਰੀਕੇ ਨਾਲ ਆਪਣੀ ਜਾਨ ਤੇ ਖੇਡ ਕੇ, 2 ਮੁੰਡੇ ਸੀ, ਇੱਕ ਬਾਹਰ ਸੀ ਤੇ ਇੱਕ ਉਹ ਲਟਕ ਕੇ ਪੱਗ ਦੇ ਨਾਲ ਉਸ ਕੁੜੀ ਨੂੰ ਬਚਾਉਂਦਾ ਹੈ। ਤੇ ਸੱਚ ਜਾਣੋ ਕਿਤੇ ਫੋਟੋ ਨਹੀਂ ਲੱਗੀ ਉਹਦੀ, ਕਿਸੇ ਅਖਬਾਰ ਨੇ, ਸਾਡੇ ਨੇਤਾ ਨੇ ਉਹਦੀ ਫੋਟੋ ਨਹੀਂ ਲਾਈ ਕਿ ਉਹ ਵੀ ਤੇ ਸਰਦਾਰ ਸੀ ਨਾ, ਪੱਗ ਤੇ ਉਹਨੇ ਵਿਦਾਈ ਸੀ। ਇੱਕ ਇੱਥੇ ਹੋਰ ਵੀ ਮੁੰਡਾ ਹੈ ਸਰਾਭਾ ਪਿੰਡ ਦਾ, ਸਰਾਭੇ ਹੋਰਾਂ ਦੇ ਪਿੰਡ ਦਾ, ਤਾਂ ਉਹਨਾਂ ਦੇ ਪਿੰਡ ਦਾ ਦੇਵ ਸਰਾਭਾ ਹੈ ਜੀ, ਕਰਤਾਰ ਸਿੰਘ ਸਰਾਭਾ ਹੋਰਾਂ ਦੇ ਪਿੰਡ ਦਾ ਦੇਵ ਸਰਾਭਾ ਮੁੰਡਾ। ਉਹਨੇ ਇੱਕ ਵਾਰੀ ਲੁਧਿਆਣੇ ਬਾਜ਼ਾਰ ਦੇ ਵਿੱਚ ਇੱਕ ਨਗਨ ਔਰਤ ਨੂੰ ਆਪਣੀ ਪੱਗ ਦੇ ਨਾਲ ਢੱਕਿਆ ਸੀ। ਸਾਡੀ ਸਰਕਾਰ ਤੋਂ ਉਹਨੂੰ ਕੋਈ ਸਰਟੀਫਿਕੇਟ ਵੀ ਨਹੀਂ ਸੀ ਸਰਿਆ। ਸੋ ਇਹ ਚੰਗੇ ਭਾਗ ਹੈ ਜੀ, ਕੈਨੇਡਾ ਦੇ ਵਿੱਚ ਉਹਨਾਂ ਨੇ ਕੋਈ ਇਹੋ ਜਿਹਾ ਕੰਮ ਕੀਤਾ ਤੇ ਉਹਨਾਂ ਦੀ ਸ਼ੋਭਾ ਸਾਰੇ ਜਗਤ ਦੇ ਵਿੱਚ ਹੋਈ ਹੈ। ਸਾਡੇ ਪੰਜਾਬ ਦੇ ਵਿੱਚ ਤੇ ਜਿੰਨਾ ਮਰਜ਼ੀ ਕੋਈ ਚੰਗਾ ਕੰਮ ਕਰ ਲਵੇ, ਪਹਿਲੀ ਗੱਲ ਤੇ ਮੰਨਦਾ ਹੀ ਨਹੀਂ ਕੋਈ, ਕਹਿੰਦਾ ਜੀ ਚੰਗਾ ਕੀਤਾ ਹੀ ਨਹੀਂ ਹੋਣਾ, ਚੰਗਾ ਹੋਇਆ ਹੀ ਨਹੀਂ ਹੋਣਾ, ਉਹ ਕਹਿੰਦੇ ਕੁਝ ਵੀ ਨੈਗੇਟਿਵ ਸ਼ੇਡ ਦੇ ਵਿੱਚ ਚਲੇ ਗਏ, ਉਹਨੂੰ ਕੁਛ ਚਾਹੀਦਾ ਹੋਣਾ ਤਾਂ ਕੀਤਾ। ਜੀ ਬਿਲਕੁਲ। ਪਰ ਜੇ ਕੋਈ ਕਰਦਾ ਵੀ ਹੈ ਤੇ ਅਸੀਂ ਮੰਨਦੇ ਨਹੀਂ, ਜੇ ਅਸੀਂ ਮੰਨ ਵੀ ਜਾਂਦੇ ਤੇ ਉਹਦੀ ਕਦਰ ਨਹੀਂ ਜੀ। ਬਿਲਕੁਲ। ਅਤੇ ਜਾਂਦੇ ਜਾਂਦੇ ਇੱਕ ਜਿਹੜੀ ਇਸ ਟਾਈਮ ਖਬਰ ਆ ਰਹੀ ਵੀ ਅਕਾਲੀ MP ਚੰਦੂ ਮਾਜਰਾ ਨੇ ਕਿਸੇ ਜਿਹੜੇ ਵਿਦੇਸ਼ੀ ਵਪਾਰੀ ਤੋਂ 1 ਕਰੋੜ ਰਿਸ਼ਵਤ ਲਈ ਸੀ ਤੇ ਹੁਣ ਉਹ ਕਹਿ ਰਿਹਾ ਮੇਰਾ ਕੰਮ ਵੀ ਨਹੀਂ ਕੀਤਾ ਤੇ ਪੈਸੇ ਵੀ ਨਹੀਂ ਮੋੜਦਾ। ਤੇ ਫਿਰ ਸੰਦ ਨੂੰ ਸੰਦ ਟੱਕਰਿਆ ਨਾ ਜੀ, ਉਹ ਵੀ ਤੇ ਬਿਜ਼ਨਸਮੈਨ ਹੀ, ਫਿਰ ਉਹਨੇ ਵੀ ਤੇ ਕਾਰੋਬਾਰੀ ਕੀਤਾ ਨਾ, ਕਿ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਲੱਗਣ ਦੀ ਸ਼ਾਇਦ ਜਸਪ੍ਰੀਤ ਸਿੰਘ ਕੋਈ ਨੇ ਜਿਹੜੇ ਕਾਰੋਬਾਰੀ ਉੱਧਰ ਤੇ ਜਿਨ੍ਹਾਂ ਨੇ ਦੋਸ਼ ਲਾਇਆ, ਕਥਿਤ ਦੋਸ਼ ਲਾਇਆ ਸਿੰਘ ਚੰਦੂ ਮਾਜਰਾ ਤੇ ਉਹ ਉਹਨਾਂ ਨੇ ਕਾਰੋਬਾਰੀ ਕੀਤਾ ਕਿ ਇਹੋ ਜਿਹੇ ਕਮਿਸ਼ਨ ਜਿਹੜਾ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਉਹਦੇ ਲਈ ਰਿਸ਼ਵਤ ਦਿੱਤੀ ਹੈ। ਕੀ ਉਹ ਚੰਗਾ ਕਰ ਰਹੇ ਸੀ? ਕੀ ਉਹ ਜਾਣਦੇ ਆ ਕਿ ਰਿਸ਼ਵਤ ਜੇ ਲੈਣੀ ਜੁਰਮ ਹੈ ਤਾਂ ਰਿਸ਼ਵਤ ਦੇਣੀ ਵੀ ਜੁਰਮ ਹੈ ਇੰਡੀਆ ਦੇ ਵਿੱਚ?
ਜੀ ਉਹ ਵੀ ਬਹੁਤ ਵੱਡੀ ਮੁਸ਼ਕਲ 'ਚ ਫਸ ਸਕਦੇ ਆ। ਔਰ ਤੁਸੀਂ ਇਹੋ ਜਿਹੇ ਜਿਹੜਾ ਮਨੁੱਖੀ ਸੇਵਾ ਦੇ ਨਾਲ ਜੁੜਿਆ ਉਸ ਕਮਿਸ਼ਨ ਦੀ ਕੁਰਸੀ ਨੂੰ ਤੁਸੀਂ ਖਰੀਦਣ ਡਏ ਹੋ। ਤੁਸੀਂ ਮੈਂ ਤੇ ਕਹਿੰਦਾ ਕਿ ਚੰਦੂ ਮਾਜਰਾ ਤੇ ਬਾਅਦ 'ਚ ਗੁਨਾਹਗਾਰ ਹੈ, ਤੁਸੀਂ ਪਹਿਲਾਂ ਗੁਨਾਹਗਾਰ ਹੋ। ਤੁਸੀਂ ਇੱਕ ਤਰ੍ਹਾਂ ਨਾਲ ਇਨਵੈਸਟਮੈਂਟ ਕਰ ਰਹੇ ਹੋ ਕਿ ਅਸੀਂ ਕਮਾਈ ਉੱਥੇ ਜਾ ਕੇ ਕਮਾਈ ਕਰਾਂਗੇ। ਸੋ ਇਹ ਦੋਨੇ ਮੇਰੇ ਖਿਆਲ ਦੇ ਨਾਲ ਦੋਨੇ ਹੀ ਇਹਨਾਂ ਨੂੰ ਟੇਬਲ ਤੇ ਬਿਠਾ ਲੈਣਾ ਚਾਹੀਦਾ। ਭਾਈ ਕੌਣ ਸੱਚਾ ਕੌਣ ਝੂਠਾ, ਤੇ ਦੋਨੇ ਹੀ ਜੇ ਝੂਠੇ ਆ ਤੇ ਦੋਨਾਂ ਦੀ ਕਾਰਵਾਈ ਬਣਦੀ ਹੈ। ਜੀ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।